ਭਾਰਤੀ ਮੀਡੀਆ ਲਗਾਤਾਰ ਬਹੁਤ ਹੀ ਭੜਕਾਊ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ, ਸਿੱਖਾਂ ਨੂੰ ਇਉਂ ਲੱਗਣ ਲਾਇਆ ਪਿਆ ਵੀ ਜਿਵੇਂ ਮਿਸਟਰ ਟਰੰਪ ਦੇ ਕਹਿਣ ਦੇ ਉੱਤੇ ਗੁਰਦੁਆਰਿਆਂ ਦੇ ਉੱਤੇ ਕੋਈ ਬਹੁਤ 1984 ਵਾਂਗੂ ਜਿਵੇਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਤੇ 40 ਹੋਰ ਗੁਰਦੁਆਰਿਆਂ ਤੇ ਹਮਲਾ ਹੋਇਆ ਸੀ ਤੇ ਜਿਵੇਂ ਉਵੇਂ ਦੀ ਕੋਈ ਕਾਰਵਾਈ ਅਮਰੀਕਾ 'ਚ ਚੱਲ ਰਹੀ। ਜੇ ਅਮਰੀਕਨ ਸਿਸਟਮ ਨੇ ਮਿਸਟਰ ਮੋਦੀ ਨੂੰ ਉੱਥੇ ਨਹੀਂ ਸੱਦਿਆ ਜਦੋਂ ਰਾਸ਼ਟਰਪਤੀ ਦੀ ਪਦਵੀ ਗ੍ਰਹਿਣ ਕਰਨੀ ਸੀ, ਜੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ ਜਾਂ ਉੱਥੇ ਹੋਰ ਪੰਥ ਦਰਦੀਆਂ ਨੂੰ, ਕੌਮ ਪ੍ਰਸਤਾਂ ਨੂੰ ਸੱਦਿਆ ਤੇ ਉੱਥੇ ਖਾਲਿਸਤਾਨ ਦੇ ਨਾਅਰੇ ਲੱਗੇ, ਇਹ ਗੱਲ ਇੰਡੀਅਨ ਸਿਸਟਮ ਨੂੰ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ ਹੈ। ਇਸ ਲਈ ਹੁਣ ਇੰਡੀਆ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਸਿੱਖਾਂ ਅਤੇ ਅਮਰੀਕਾ ਦੇ ਵਿਚਾਲੇ ਰਿਸ਼ਤੇ ਜਿਹੜੇ ਆ ਉਹ ਖਰਾਬ ਕੀਤੇ ਜਾਣ। ਇੰਡੀਅਨ ਸਿਸਟਮ ਦੇ ਵੱਲੋਂ ਅਰਬਾਂ ਖਰਬਾਂ ਰੁਪਏ ਤੇ ਬੇਤਹਾਸ਼ਾ ਬੰਦੇ ਤਿਆਰ ਕੀਤੇ ਜਾ ਰਹੇ ਨੇ, ਜਿਨ੍ਹਾਂ ਦਾ ਇੱਕੋ ਇੱਕ ਏਜੰਡਾ ਦੁਨੀਆ ਭਰ ਦੇ ਵਿੱਚ ਸਿੱਖੀ ਅਤੇ ਸਿੱਖਾਂ ਨੂੰ, ਖਾਸ ਤੌਰ ਤੇ ਪੰਥਕ ਤੇ ਖਾਲਿਸਤਾਨੀ ਜੋ ਸੰਘਰਸ਼ ਹੈ ਉਹਨੂੰ ਬਦਨਾਮ ਕਰਨਾ। ਕੈਨੇਡਾ ਦੇ ਬਾਰੇ ਇਹ ਦੱਸਿਆ ਜਾ ਰਿਹਾ ਕਿ ਜੀ ਉੱਥੋਂ ਜਿਹੜੇ ਵਿਦਿਆਰਥੀ ਨੇ ਜਾਂ ਜਿਹੜੇ ਉੱਥੇ ਕੋਈ ਰੁਜ਼ਗਾਰ ਦੇ ਕਰਕੇ ਪੰਜਾਬੀ ਗਏ ਹੋਏ ਨੇ, ਸਿੱਖ ਗਏ ਹੋਏ ਨੇ, ਉਹਨਾਂ ਦਾ ਤਾਂ ਕਹਿੰਦੇ ਜਿਉਣਾ ਹੀ ਦੁੱਭਰ ਕੀਤਾ ਪਿਆ। ਇੰਡੀਅਨ ਸਿਸਟਮ ਦੇ ਵੱਲੋਂ ਅੱਜ ਵੀ ਕਿਉਂਕਿ ਵਾਹ ਕੋਈ ਚੱਲਦੀ ਨਹੀਂ, ਕੋਈ ਰਾਹ ਇਹਨਾਂ ਨੂੰ ਦਿਖਦਾ ਨਹੀਂ ਤੇ ਦਿਨੋਂ ਦਿਨ ਸਿੱਖ ਕੌਮ ਦਾ ਝੰਡਾ ਜਿਹਦੇ ਖਿਲਾਫ ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਇਹਨਾਂ ਦੀ ਕੋਈ ਬਾਤ, ਇਹਨਾਂ ਦੀ ਕੋਈ ਗੱਲ ਸੁਣਦਾ ਹੀ ਨਹੀਂ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਮੀਡੀਆ ਨੇ ਹਮੇਸ਼ਾ ਹੀ ਝੂਠ ਬੋਲ ਕੇ ਸਿੱਖਾਂ ਦੇ ਲਈ ਕੋਈ ਨਾ ਕੋਈ ਪਰੇਸ਼ਾਨੀ ਖੜੀ ਕਰਨੀ ਹੁੰਦੀ ਹੈ ਤੇ ਪਿਛਲੇ 2 ਦਿਨ ਤੋਂ ਭਾਰਤੀ ਮੀਡੀਆ ਲਗਾਤਾਰ ਇਹ ਪ੍ਰਚਾਰ ਕਰ ਰਿਹਾ ਕਿ ਅਮਰੀਕਾ ਨੇ, ਖਾਸ ਤੌਰ ਤੇ ਜਦੋਂ ਰਾਸ਼ਟਰਪਤੀ ਮਿਸਟਰ ਟਰੰਪ ਦੀ ਗੱਲ ਕੀਤੀ ਜਾ ਰਹੀ ਹੈ, ਗੁਰਦੁਆਰਿਆਂ ਦੇ ਵਿੱਚ ਕਹਿੰਦੇ ਧੜਾ ਧੜ ਛਾਪੇ ਮਾਰੇ ਜਾ ਰਹੇ ਨੇ ਤੇ ਉਥੋਂ ਜਿਹੜੇ ਅੰਦਰ ਕੋਈ ਸਰਕਾਰ ਨੂੰ ਬਾਹਰ ਜਿਹੜੇ ਜਿਨ੍ਹਾਂ ਨੂੰ ਵਾਪਸ ਭੇਜਣਾ ਚਾਹੁੰਦੀ ਆ ਸਰਕਾਰ, ਵੀ ਉਹ ਅੰਦਰ ਬੈਠੇ ਆ ਤੇ ਉਹਨਾਂ ਨੂੰ ਧੂ ਕੇ ਬਾਹਰ ਕੱਢਿਆ ਜਾ ਰਿਹਾ। ਬਹੁਤ ਹੀ ਭੜਕਾਊ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ, ਸਿੱਖਾਂ ਨੂੰ ਇਉਂ ਲੱਗਣ ਲਾਇਆ ਪਿਆ ਵੀ ਜਿਵੇਂ ਮਿਸਟਰ ਟਰੰਪ ਦੇ ਕਹਿਣ ਦੇ ਉੱਤੇ ਗੁਰਦੁਆਰਿਆਂ ਦੇ ਉੱਤੇ ਕੋਈ ਬਹੁਤ 1984 ਵਾਂਗੂ ਜਿਵੇਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਤੇ 40 ਹੋਰ ਗੁਰਦੁਆਰਿਆਂ ਤੇ ਹਮਲਾ ਹੋਇਆ ਸੀ ਕਿ ਜਿਵੇਂ ਉਵੇਂ ਦੀ ਕੋਈ ਕਾਰਵਾਈ ਅਮਰੀਕਾ 'ਚ ਚੱਲ ਰਹੀ ਹੋ। ਅਮਰੀਕਾ ਦੇ ਵਿੱਚ ਜੋ ਕੁਝ ਅਮਰੀਕਨ ਪ੍ਰੈਜ਼ੀਡੈਂਟ ਰਾਸ਼ਟਰਪਤੀ ਟਰੰਪ ਨੇ ਪਿਛਲੇ ਦਿਨਾਂ 'ਚ ਕਿਹਾ, ਉਹ ਸਾਰਿਆਂ ਨੂੰ ਸਾਫ਼ ਤੌਰ ਤੇ ਪਤਾ, ਜੋ ਕੁਝ ਉੱਥੇ ਵਾਪਰ ਰਿਹਾ ਉਹ ਵੀ ਪਤਾ, ਪਰ ਜਿਹੜਾ ਕੁਝ ਇਸ ਮੌਕੇ ਚੱਲ ਰਿਹਾ ਭਾਰਤ ਵਿੱਚ, ਇਹਦੇ ਬਾਰੇ ਇਹਨਾਂ ਨੂੰ ਵਹਿਮ ਹੋ ਸਕਦਾ, ਪਰ ਤੁਰੰਤ ਨਾਲ ਦੀ ਨਾਲ ਅਮਰੀਕਾ ਤੋਂ ਇਸ ਗੱਲ ਦਾ ਖੰਡਨ ਜਿਹੜਾ ਹੈ ਉਹ ਆਪਣੇ ਭਾਈਚਾਰੇ ਵੱਲੋਂ ਆ ਰਿਹਾ ਕਿ ਇਹੋ ਜਿਹੀ ਗੱਲ ਕੋਈ ਨਹੀਂ, ਇਹ ਬਿਲਕੁਲ ਕੂੜ ਪ੍ਰਚਾਰ ਜਿਹੜਾ ਹੈ ਉਹ ਕੀਤਾ ਜਾ ਰਿਹਾ। ਆਪਾਂ ਨੂੰ ਸਭ ਨੂੰ ਪਤਾ ਕਿ ਪਿਛਲੇ ਕੁਝ ਸਾਲਾਂ ਤੋਂ ਅਮਰੀਕਾ, ਕੈਨੇਡਾ ਤੇ ਹੋਰ ਮੁਲਕਾਂ ਨੂੰ ਸਿੱਖ ਕੌਮ ਦੇ ਵਿੱਚ ਵਿਸ਼ੇਸ਼ ਦਿਲਚਸਪੀ ਜਾਗੀ ਆ। ਖਾਲਿਸਤਾਨ ਦਾ ਇਸ਼ੂ ਜਿਹੜਾ ਹੈ ਉਹ ਦਿਨੋਂ ਦਿਨ ਸੈਂਟਰ ਸਟੇਜ ਤੇ ਆ ਰਿਹਾ। ਇਹ ਵੀ ਗੱਲ ਸਭ ਦੇ ਸਾਹਮਣੇ ਆ ਕਿ ਆਪੋ ਆਪਣੀਆਂ ਲੋੜਾਂ, ਆਪੋ ਆਪਣੀਆਂ ਗਰਜਾਂ ਦੇ ਤਹਿਤ ਰੂਸ, ਚੀਨ ਤੇ ਹੋਰ ਮੁਲਕਾਂ ਦੀਆਂ ਜਿਹੜੀਆਂ ਕੂਟਨੀਤੀਆਂ ਨੇ ਉਹਦੇ ਤਹਿਤ ਭਾਰਤੀ ਨਿਜ਼ਾਮ ਦਾ ਅਮਰੀਕਨ ਸਿਸਟਮ ਦੇ ਨਾਲ ਇੱਕ ਟਕਰਾਅ ਵਾਲਾ ਦੌਰ ਜਿਹੜਾ ਹੈ ਉਹ ਚੱਲ ਰਿਹਾ। ਇਸ ਹਿਸਾਬ ਕਿਤਾਬ ਦੇ ਵਿੱਚ ਜੇ ਅਮਰੀਕਨ ਸਿਸਟਮ ਨੇ ਮਿਸਟਰ ਮੋਦੀ ਨੂੰ ਉੱਥੇ ਨਹੀਂ ਸੱਦਿਆ ਜਦੋਂ ਰਾਸ਼ਟਰਪਤੀ ਦੀ ਪਦਵੀ ਗ੍ਰਹਿਣ ਕਰਨੀ ਸੀ, ਜੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ ਜਾਂ ਉੱਥੇ ਹੋਰ ਪੰਥ ਦਰਦੀਆਂ ਨੂੰ, ਕੌਮ ਪ੍ਰਸਤਾਂ ਨੂੰ ਸੱਦਿਆ ਤੇ ਉੱਥੇ ਖਾਲਿਸਤਾਨ ਦੇ ਨਾਅਰੇ ਲੱਗੇ, ਇਹ ਗੱਲ ਇੰਡੀਅਨ ਸਿਸਟਮ ਨੂੰ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ ਹੈ। ਇਸ ਲਈ ਹੁਣ ਇੰਡੀਆ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਸਿੱਖਾਂ ਅਤੇ ਅਮਰੀਕਾ ਦੇ ਵਿਚਾਲੇ ਰਿਸ਼ਤੇ ਜਿਹੜੇ ਆ ਉਹ ਖਰਾਬ ਕੀਤੇ ਜਾਣ। ਆਪਾਂ ਨੂੰ ਪਤਾ ਕਿ ਕੈਨੇਡਾ ਦੇ ਵਿੱਚ
ਜਦੋਂ ਜਥੇਦਾਰ ਨਿੱਜਰ ਦਾ ਕਤਲ ਹੋਇਆ, ਸ਼ਹਾਦਤ ਹੋਈ, ਤੇ ਜਦੋਂ ਅਮਰੀਕਾ ਦੇ ਵਿੱਚ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਅਸਫਲ ਸਾਜ਼ਿਸ਼ ਬੇਨਕਾਬ ਹੋਈ, ਤਾਂ ਉਸ ਤੋਂ ਬਾਅਦ ਵਿੱਚ ਜਿਸ ਤਰੀਕੇ ਨਾਲ ਭਾਰਤੀ ਸਟੇਟ ਨੇ ਅਮਰੀਕਾ ਨੂੰ, ਕੈਨੇਡਾ ਨੂੰ ਜਿਹੜੇ ਜਵਾਬ ਦਿੱਤੇ, ਉਹਦੇ ਕਰਕੇ ਜਿਹੜੀ ਮਾਹੌਲ ਦੇ ਵਿੱਚ ਤਲਖੀ ਵਧੀ, ਉਹਦੇ ਨਤੀਜੇ ਦੇ ਤੌਰ ਤੇ ਇੱਥੇ ਆਮ ਭਾਰਤੀਆਂ ਨੂੰ ਇਹ ਲੱਗਣ ਲਾਇਆ ਪਿਆ ਸੀ ਕਿ ਛੱਡੋ ਜੀ, ਜਿਹੜਾ ਟਰੂਡੋ ਆ ਉਹਨੇ ਵੀ ਲਾਂਭੇ ਹੋ ਜਾਣਾ, ਅਮਰੀਕਨ ਪ੍ਰੈਜ਼ੀਡੈਂਟ ਮਿਸਟਰ ਬਾਈਡਨ ਦੀ ਵੀ ਕੋਈ ਗੱਲ ਨਹੀਂ, ਬਸ ਟਰੰਪ ਨੇ ਆ ਕੇ ਇੰਡੀਆ ਨੂੰ ਜੱਫੀ ਪਾ ਲੈਣੀ ਆ, ਮੋਦੀ ਨਾਲ ਬਹੁਤ ਵਧੀਆ ਰਿਸ਼ਤੇ ਨੇ, ਇਹ ਤਾਂ ਜਿਵੇਂ ਕੁੰਭ ਦੇ ਮੇਲੇ ਵਿੱਚ ਵਿਛੜੇ ਦੋ ਭਰਾ ਨੇ, ਉਵੇਂ ਮੋਦੀ ਤੇ ਟਰੰਪ ਦੀ ਆਪਸ ਵਿੱਚ ਹੀ ਬਹੁਤ ਪਿਆਰ ਵਾਲੀ ਯਾਰੀ ਆ। ਤੋ ਇਸ ਤਰੀਕੇ ਦਾ ਪ੍ਰਭਾਵ ਸਿਰਜਦੇ ਇੰਡੀਅਨ ਸਟੇਟ ਸਿਸਟਮ ਨੇ ਆਪ ਦਾ ਜਲੂਸ ਕਢਾ ਲਿਆ। ਤੇ ਦੂਜਾ ਪੱਖ ਇਹ ਹੋ ਗਿਆ ਵੀ ਜਿਹੜੀ ਸਿੱਖ ਕੌਮ ਦੇ ਬੰਦਿਆਂ ਨੂੰ ਚੁਣ ਕੇ ਟਾਰਗੇਟ ਕਿਲਿੰਗ ਰਾਹੀਂ ਇੰਡੀਅਨ ਸਟੇਟ ਕਤਲ ਕਰ ਰਿਹਾ ਸੀ, ਉਹਦਾ ਪੱਖ ਜਦੋਂ ਅਮਰੀਕਨ ਸਿਸਟਮ ਦੇ ਸਾਹਮਣੇ ਪੋਜ਼ਿਟਿਵ ਦਿਖਿਆ ਤਾਂ ਹੋਰ ਵੀ ਮਿਰਚਾਂ ਲੱਗੀਆਂ। ਸੋ ਇਸ ਮੌਕੇ ਸਾਡੀ ਕੌਮ ਨੂੰ ਪੂਰੀ ਤਰ੍ਹਾਂ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ। ਜਿਹੜਾ ਇਹ ਕੂੜ ਪ੍ਰਚਾਰ ਕਰਦੇ ਆ, ਭੰਡੀ ਪ੍ਰਚਾਰ ਕਰਦੇ ਆ, ਉਹ ਤਾਂ ਚਲੋ ਚਿੰਤਾ ਦਾ ਵਿਸ਼ਾ ਹੈਗਾ ਹੀ ਆ ਵੀ ਕੋਈ ਉਹਦੇ ਟਰੈਪ 'ਚ ਫਸ ਕੇ ਸਾਡਾ ਬੰਦਾ ਐਵੇਂ ਖਾਂ ਕੋਈ ਪੁੱਠੀ ਸਿੱਧੀ ਗੱਲ ਨਾ ਕਰ ਬੈਠੇ। ਪਰ ਇਸ ਤੋਂ ਅਗਲੀ ਗੱਲ ਜਿਹੜੀ ਸਾਨੂੰ ਸਤਾਉਂਦੀ ਆ ਉਹ ਹੋਰ ਹੈ। ਸਾਨੂੰ ਪਤਾ ਸਾਡੇ ਵਿੱਚੋਂ ਸਾਡੀਆਂ ਸ਼ਕਲਾਂ ਬਾਰੇ ਪੰਥਕ ਤੇ ਖਾਲਿਸਤਾਨੀ ਬੁਰਕੇ ਵਿੱਚ ਵਿਚਰਦੇ ਬਹੁਤ ਸਾਰੇ ਕੈਟ ਟਾਊਟ ਗਦਾਰ ਜਿਹੜੇ ਨੇ, ਉਹ ਅਮਰੀਕਨ ਸਿਸਟਮ ਲਈ ਭਾਰਤੀ ਸਿਸਟਮ ਲਈ ਭਾਰਤੀ ਨਿਜ਼ਾਮ ਲਈ ਕੰਮ ਕਰਦੇ। ਇਹਨਾਂ ਵਿੱਚੋਂ ਕਿਸੇ ਤੋਂ ਵੀ ਕੋਈ ਇਹੋ ਜਿਹੀ ਹਰਕਤ ਇੰਡੀਅਨ ਸਿਸਟਮ ਕਰਵਾ ਸਕਦਾ ਜਿਹਦੇ ਨਾਲ ਦੁਨੀਆ ਭਰ ਦੇ ਵਿੱਚ ਜਿਹੜੀ ਸਿੱਖਾਂ ਨੂੰ ਹਮਦਰਦੀ ਮਿਲ ਰਹੀ ਹੈ, ਜਿਹੜਾ ਅਮਰੀਕਾ ਸਮੇਤ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦੀ, ਖਾਸ ਤੌਰ ਤੇ ਕਰੋਨਾ ਵਾਲੇ ਸਾਲ ਵਿੱਚ ਜਦੋਂ ਸਿੱਖਾਂ ਨੇ ਆਪਣੇ ਧਾਰਮਿਕ ਸਿਧਾਂਤ ਤੋਂ ਪ੍ਰੇਰਨਾ ਲੈ ਕੇ ਸਰਬੱਤ ਦੇ ਭਲੇ ਦੇ ਕਨਸੈਪਟ ਤਹਿਤ ਜੋ ਕੁਝ ਕੀਤਾ, ਉਹਦੇ ਕਰਕੇ ਸਾਰੇ ਸੰਸਾਰ ਦੇ ਵਿੱਚ ਅੱਜ ਤੱਕ ਇਹ ਗੱਲ ਹੋਈ ਪਈ ਆ ਵੀ ਜਿੱਥੇ ਖਾਲਸਾਈ ਝੰਡਾ ਦਿਖਦਾ ਨਾ ਖਾਲਸੇ ਦਾ, ਹਰ ਦੁਖੀ ਨੂੰ, ਹਰ ਪੀੜਤ ਨੂੰ, ਲੋੜਵੰਦ ਨੂੰ ਜਦ ਹੀ ਆ ਜਾਂਦਾ ਵੀ ਇਹ ਉਹ ਝੰਡਾ ਜਿਹਦੀ ਛਤਰ ਛਾਇਆ ਹੇਠ ਮੈਨੂੰ ਮੇਰੇ ਦੁੱਖਾਂ ਤੋਂ ਨਿਜਾਤ ਮਿਲੂ। ਸੋ ਜਿਹੜਾ ਸਾਰੇ ਸੰਸਾਰ ਦੇ ਵਿੱਚ ਸਿੱਖੀ ਦਾ ਸੂਰਜ ਦਿਨੋਂ ਦਿਨ ਬੁਲੰਦ ਹੋ ਰਿਹਾ, ਇਸ ਗੱਲ ਦੇ ਉਲਟ ਬਿਲਕੁਲ ਇੰਡੀਅਨ ਸਿਸਟਮ ਦੇ ਵੱਲੋਂ ਅਰਬਾਂ ਖਰਬਾਂ ਰੁਪਈਏ ਤੇ ਬੇਤਹਾਸ਼ਾ ਬੰਦੇ ਤਿਆਰ ਕੀਤੇ ਜਾ ਰਹੇ ਨੇ, ਜਿਨ੍ਹਾਂ ਦਾ ਇੱਕੋ ਇੱਕ ਏਜੰਡਾ ਦੁਨੀਆ ਭਰ ਦੇ ਵਿੱਚ ਸਿੱਖੀ ਅਤੇ ਸਿੱਖਾਂ ਨੂੰ, ਖਾਸ ਤੌਰ ਤੇ ਪੰਥਕ ਤੇ ਖਾਲਿਸਤਾਨੀ ਜੋ ਸੰਘਰਸ਼ ਹੈ ਉਹਨੂੰ ਬਦਨਾਮ ਕਰਨਾ। ਆਪਾਂ ਨੂੰ ਪਤਾ ਕਿ ਪੰਜਾਬ ਦੀ ਧਰਤੀ ਉੱਤੇ ਕਿਵੇਂ ਕੈਟਾ ਟੌਟਾਂ ਨੇ ਥਾਣਿਆਂ ਚੋਂ ਨਿਕਲ ਕੇ ਪੀਲੇ ਪਰਨੇ ਬੰਨ੍ਹ ਕੇ, ਚਿੱਟੇ ਕੁੜਤੇ ਪਜਾਮੇ ਉੱਪਰ ਦੀ ਗਾਤਰੇ ਕਿਰਪਾਨਾਂ ਪਾ ਕੇ ਕਿਵੇਂ ਬੱਸਾਂ ਚੋਂ ਬੰਦੇ ਕੱਢ ਕੇ ਮਾਰੇ, ਕਿਵੇਂ 35 ਕੈਟ ਸਮੇਤ ਹੋਰ ਬੜਿਆਂ ਨੇ ਇਹ ਖੁਲਾਸੇ ਕੀਤੇ ਕਿ ਖਾੜਕੂ ਲਹਿਰ ਨੂੰ ਬਦਨਾਮ ਕਰਨ ਲਈ ਉਹਨਾਂ ਦਿਨਾਂ 'ਚ ਕੀ ਕੁਝ ਹੁੰਦਾ ਰਿਹਾ। ਇਹਦੇ ਨਾਲ ਇਹ ਵੀ ਆਪਾਂ ਨੂੰ ਪਤਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਗੁਰਦੁਆਰਿਆਂ ਦੇ ਵਿੱਚ ਜਿੱਥੇ ਕੌਮ ਦੀ, ਪੰਥ ਦੀ ਚੜ੍ਹਦੀ ਕਲਾ ਦੀ ਗੱਲ ਹੁੰਦੀ ਰਹੀ ਹੈ, ਉੱਥੇ ਕੈਟਾਂ ਟੌਟਾਂ ਰਾਹੀਂ ਗੜਬੜਾਂ ਕੀਤੀਆਂ ਗਈਆਂ। ਬਹੁਤ ਸਾਰੇ ਇਹੋ ਜਿਹੇ ਹਾਦਸੇ, ਬਹੁਤ ਸਾਰੇ ਇਹੋ ਜਿਹੇ ਕਾਂਡ ਨੇ ਜਿਨ੍ਹਾਂ ਬਾਰੇ ਨਾ ਤਾਂ ਸਿੱਖ ਇਹ ਕਹਿਣ ਜੋਗੇ ਨੇ ਕਿ ਅਸੀਂ ਨਹੀਂ ਕੀਤਾ, ਤੇ ਨਾ ਹੀ ਸਿੱਖ ਇਹ ਕਹਿਣ ਜੋਗੇ ਆ ਕਿ ਹਾਂ ਅਸੀਂ ਇਹ ਕੀਤਾ। ਇਹੋ ਜਿਹੀ ਕੋਈ ਖੇਡ ਇੰਡੀਅਨ ਸਿਸਟਮ ਦੇ ਵੱਲੋਂ ਅੱਜ ਵੀ, ਕਿਉਂਕਿ ਵਾਹ ਕੋਈ ਚੱਲਦੀ ਨਹੀਂ, ਕੋਈ ਰਾਹ ਇਹਨਾਂ ਨੂੰ ਦਿਖਦਾ ਨਹੀਂ, ਤੇ ਦਿਨੋਂ ਦਿਨ ਸਿੱਖ ਕੌਮ ਦਾ ਝੰਡਾ ਜਿਹਦੇ ਖਿਲਾਫ ਪੂਰਾ ਇਹਨਾਂ ਦਾ ਜ਼ੋਰ ਲੱਗਿਆ ਹੋਇਆ, ਪਰ ਇਹਨਾਂ ਦੀ ਕੋਈ ਬਾਤ, ਇਹਨਾਂ ਦੀ ਕੋਈ ਗੱਲ ਸੁਣਦਾ ਹੀ ਨਹੀਂ। ਸੋ ਜਿਹੜਾ ਆਹ ਭੰਡੀ ਪ੍ਰਚਾਰ ਚੱਲ ਰਿਹਾ, ਇਹਦੇ ਵਰਗੇ ਹੋਰ ਬੜੇ ਚੱਲ ਰਹੇ ਨੇ। ਕੈਨੇਡਾ ਦੇ ਬਾਰੇ ਇਹ ਦੱਸਿਆ ਜਾ ਰਿਹਾ ਕਿ ਜੀ ਉੱਥੋਂ ਜਿਹੜੇ ਵਿਦਿਆਰਥੀ ਨੇ ਜਾਂ ਜਿਹੜੇ ਉੱਥੇ ਕੋਈ ਰੁਜ਼ਗਾਰ ਦੇ ਕਰਕੇ ਪੰਜਾਬੀ ਗਏ ਹੋਏ ਨੇ, ਸਿੱਖ ਗਏ ਹੋਏ ਨੇ, ਉਹਨਾਂ ਦਾ ਤਾਂ ਕਹਿੰਦੇ ਜਿਉਣਾ ਹੀ ਦੁੱਭਰ ਕੀਤਾ ਪਿਆ। ਉੱਥੇ ਦੇ ਜਦੋਂ ਲੋਕਾਂ ਦਾ ਪੱਖ ਆਉਂਦਾ ਉਦੋਂ ਤੱਕ ਬਹੁਤ ਸਾਰੇ ਜਿਹੜੇ ਇੱਥੇ ਭੋਲੇ ਪਾਤਸ਼ਾਹ ਸਾਡੇ, ਉਹ ਵਿਚਾਰੇ ਟਰੈਪ 'ਚ ਫਸ ਕੇ ਕਈ ਵਾਰ ਪੁੱਠੀ ਸਿੱਧੀ ਬਿਆਨਬਾਜ਼ੀ ਵੀ ਕਰ ਬੈਠੇ ਹੁੰਦੇ।
ਆ ਜਿਹੜੀ ਅਮਰੀਕਾ ਵਾਲੀ ਗੱਲ ਆ, ਇਹਦੇ ਬਾਰੇ ਕੱਲ ਸਾਰਾ ਦਿਨ ਟੀਵੀ ਚੈਨਲਾਂ ਦੇ ਉੱਤੇ ਇੱਥੇ ਸਾਡੇ ਭਾਈਚਾਰੇ ਦੇ ਜਿਹੜੇ ਵਿਚਾਰੇ ਸਮਝਦੇ ਆ ਕਿ ਅਸੀਂ ਬੜੇ ਕੌਮ ਪ੍ਰਸਤ ਹੈਗੇ ਵੀ ਆ, ਕਈ ਗੱਲਾਂ 'ਚ ਬੜਾ ਉਹਨਾਂ ਦਾ ਮੈਂ ਸਤਿਕਾਰ ਕਰਦਾ, ਉਹ ਵੀ ਵਿਚਾਰੇ ਲੱਗੇ ਪਏ ਵੀ ਅਮਰੀਕਾ ਨੇ ਤਾਂ ਬੜਾ ਜੀ ਉੱਥੇ ਤਾਂ ਮਾੜਾ ਕਰਤਾ ਆਪਣੇ ਸਿੱਖਾਂ ਨਾਲ। ਜਦੋਂ ਉੱਥੋਂ ਹਕੀਕਤ ਪਤਾ ਲੱਗੀ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ, ਗੁਰਦੁਆਰਿਆਂ ਦੇ ਉੱਤੇ ਕੋਈ ਹਮਲੇ ਨਹੀਂ ਹੋ ਰਹੇ, ਕੋਈ ਗੁਰਦੁਆਰਿਆਂ 'ਚ ਵੜ ਕੇ ਧੂੜ ਘੜੀਸ ਜਿਹੜੀ ਆ ਉਹ ਉਸ ਤਰ੍ਹਾਂ ਦੀ ਨਹੀਂ ਹੋ ਰਹੀ ਜਿਸ ਤਰ੍ਹਾਂ ਦਾ ਇੰਡੀਆ ਵਾਲੇ ਦਰਸਾ ਰਹੇ ਨੇ, ਤਾਂ ਅੱਜ ਦਿਨੋਂ ਦਿਨੇ ਸਾਰਿਆਂ ਨੂੰ ਇਸ ਗੱਲ ਦੀ ਤਸੱਲੀ ਜਿਹੜੀ ਆ ਉਹ ਮਹਿਸੂਸ ਹੋਈ ਹੈ। ਖੈਰ, ਦੂਜਾ ਜਿਹੜਾ ਵਿਸ਼ਾ ਆਪਾਂ ਕੱਲ ਵੀ ਗੱਲ ਕੀਤੀ, ਕਈ ਦਿਨਾਂ ਤੋਂ ਗੱਲ ਕਰ ਰਹੇ ਹਾਂ, ਕਈ ਬੰਦੇ ਸੋਚਦੇ ਵੀ ਹੋਣਗੇ ਵੀ ਇਹੀ ਰਾਜ ਇਹ ਅਲਾਪੀ ਜਾਂਦੇ, ਪਰ ਕਰੀਏ ਕਿ ਨਾ ਬਾਦਲ ਕੇ ਹਟਣ, ਨਾ ਜਥੇਦਾਰਾਂ ਦਾ ਕੋਈ ਸੁਰ ਪਤਾ। ਗਿਆਨੀ ਰਘਵੀਰ ਸਿੰਘ ਦੇ ਕੱਲ ਵਾਲੇ ਬਿਆਨ ਦੇ ਵਿੱਚ ਇੱਕ ਵਾਧਾ ਜਿਹੜਾ ਸੀ ਉਹ ਕੱਲ ਅਸੀਂ ਮਿਸ ਕਰ ਗਏ। ਜਦੋਂ ਬਾਅਦ ਵਿੱਚ ਇਸ ਗੱਲ ਤੇ ਪਤਾ ਲੱਗਿਆ ਤਾਂ ਬੜਾ ਮਨ ਨੂੰ ਹੋਇਆ ਕਿ ਦੇਖੋ ਕਿਹੋ ਜਿਹੀਆਂ ਸਾਜ਼ਿਸ਼ਾਂ ਕੌਮ ਨਾਲ ਹੋ ਰਹੀਆਂ। ਆਪਾਂ ਨੂੰ ਪਤਾ ਕਿ 2 ਦਸੰਬਰ ਵਾਲਾ ਹੁਕਮਨਾਮਾ ਇਨ ਬਿਨ ਲਾਗੂ ਕੀਤਾ ਜਾਵੇ, ਇਹ ਗੱਲ ਬਾਰ-ਬਾਰ ਉੱਠਦੀ ਰਹੀ ਹੈ। ਜਥੇਦਾਰ ਰਘਵੀਰ ਸਿੰਘ ਵੀ ਇਹ ਗੱਲ ਕਹਿੰਦੇ ਰਹੇ, ਪਰ ਜਦੋਂ ਇਹ ਗੱਲ ਹੁਣ ਅੱਗੇ ਵਧੀ ਤਾਂ ਬਾਦਲ ਦਲ ਨੇ ਜਿਵੇਂ ਥਾਂ-ਥਾਂ ਦੇ ਉੱਤੇ ਜਾ ਕੇ ਆਪਦੀ ਭਰਤੀ ਸ਼ੁਰੂ ਕਰਤੀ, ਤਾਂ ਗਿਆਨੀ ਰਘਵੀਰ ਸਿੰਘ ਦਾ ਮੋਢਾ ਵਰਤ ਕੇ ਹੁਣ ਮਿਡਲ ਵੇ ਜਿਵੇਂ ਕੱਢਿਆ ਜਾ ਰਿਹਾ ਹੋ। ਕਈ ਦਿਨਾਂ ਤੋਂ ਆਪਾਂ ਉਡੀਕ ਰਹੇ ਸੀ, ਜਦੋਂ ਜਥੇਦਾਰ ਰਘਵੀਰ ਸਿੰਘ ਬੋਲੇ ਆਪਾਂ ਨੂੰ ਤਸੱਲੀ ਹੋਈ ਕਿ ਲਓ ਜੀ, ਉਹਨਾਂ ਨੇ ਫੇਰ ਕਹਿਤਾ ਕਿ 7 ਮੈਂਬਰੀ ਉਹ ਭਰਤੀ ਕਮੇਟੀ ਜਿਹੜੀ ਆ ਉਹ ਹੀ ਜਿਹੜੀ ਆ ਕਾਰਜਸ਼ੀਲ ਹੋਵੇ, ਕੰਮ ਕਰੇ, ਜਿਹੜੀ ਅਸੀਂ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਐਲਾਨੀ ਹੈ। ਇਹ ਗੱਲ ਤਾਂ ਚੰਗੀ ਲੱਗੀ, ਪਰ ਨਾਲ ਇੱਕ ਹੋਰ ਸੱਪ ਕੱਢ ਦਿੱਤਾ। ਗਿਆਨੀ ਰਘਵੀਰ ਸਿੰਘ ਕਹਿੰਦੇ ਕਿ ਇਸ ਕਮੇਟੀ ਵਿੱਚ ਵਾਧਾ ਵੀ ਕੀਤਾ ਜਾ ਸਕਦਾ। ਵਾਧੇ ਦਾ ਅਰਥ ਇਹ ਕਿ ਬਾਦਲ ਦਲ ਵਾਲੇ ਸੁਖਬੀਰ ਸਿੰਘ ਬਾਦਲ ਨੂੰ, ਹਰਚਰਨ ਬੈਂਸ ਨੂੰ, ਡਾਕਟਰ ਦਲਜੀਤ ਸਿੰਘ ਚੀਮਾ ਨੂੰ ਤੇ ਹੋਰ ਜਿਹੜਾ ਉਹਨਾਂ ਦੇ ਬੰਦੇ ਨੇ, ਉਹਨਾਂ ਨੂੰ ਇੱਕ ਤਰੀਕੇ ਨਾਲ ਇਹ ਖੁੱਲ੍ਹ ਦੇ ਦਿੱਤੀ ਗਈ ਆ ਕਿ ਤੁਸੀਂ ਆਪਦੇ 15-20 10-15 ਬੰਦੇ ਹੋਰ ਪਾ ਲਓ, ਇਹਦੇ 'ਚ ਇਹ ਕਿਹੜੀ ਗੱਲ ਆ। ਪਹਿਲਾਂ ਵੀ 4-5 ਬੰਦੇ ਤਾਂ ਜਿਹੜੇ ਆ, 5 ਬੰਦੇ ਇਸ ਭਰਤੀ ਕਮੇਟੀ ਦੇ ਵਿੱਚ ਤੁਹਾਡੇ ਹੀ ਆ ਬਾਦਲ ਦਲ ਦੇ, ਜਿਹੜੇ 1-2 ਰਹਿੰਦੇ ਆ ਉਹਨਾਂ ਨੂੰ ਇਰਰੈਲੇਵੈਂਟ ਹੋਰ ਕਰ ਦਿੰਦੇ ਆ। ਤੁਸੀਂ ਆਪਦੀ ਮਰਜ਼ੀ ਦੇ 10-15 ਬੰਦੇ ਪਾ ਲਓ ਸਾਰੇ ਭਾਰਤ ਵਿੱਚ, ਕਿਉਂਕਿ ਜਿਹੜੀ ਗੱਲ ਬੜੀ ਖੂਬਸੂਰਤੀ ਨਾਲ ਘੁਮਾਈ ਜਾ ਰਹੀ ਹੈ ਗਿਆਨੀ ਰਘਵੀਰ ਸਿੰਘ ਜੀ ਵੱਲੋਂ, ਕਹਿੰਦੇ ਜੀ ਸਾਰੇ ਭਾਰਤ ਵਿੱਚ ਦੇਖੋ ਭਰਤੀ ਹੋਣੀ ਆ, ਬੜਾ ਵੱਡਾ ਕੰਮ ਆ। ਉਹ ਜਿਹੜੀ ਇਹ ਕਮੇਟੀ ਆ, ਇਹਦਾ ਕੰਮ ਜਿਹੜਾ ਹੈਗਾ ਸਖਾਲਾ ਕਰਨ ਲਈ, ਜਿਵੇਂ ਨਾ ਕੋਈ ਬਹੁਤ ਵਧੀਆ, ਮਤਲਬ ਮੰਨ ਲਓ ਦੁੱਧ ਦੇ ਵਿੱਚ ਪਹਿਲਾਂ ਕੋਈ ਕਵੇ ਵੀ ਚਲੋ ਜੀ ਮਹਿਮਾਨ ਆ ਗਏ, ਪਲਾਉਣਾ ਤੇ ਇਹਨਾਂ ਨੂੰ ਦੁੱਧ ਆ, ਥੋੜਾ ਜਿਹਾ ਆਪਾਂ ਇਹ 'ਚ ਪਾਣੀ ਪਾ ਲੈਂਦੇ, ਉਹਨਾਂ ਕੁ ਪਾਣੀ ਜਿਹਦੇ ਨਾਲ ਦੁੱਧ ਦੀ ਤਾਸੀਰ ਜਿਹੜੀ ਆ ਜਾਂ ਦੁੱਧ ਦਾ ਸਵਾਦ ਆ ਉਹ ਬਹੁਤਾ ਵਿਗੜੇ ਨਾ, ਉਹਨਾਂ ਕੁ ਪਾ ਲਿਆ। ਫਿਰ ਕਹਿੰਦੇ ਨਹੀਂ ਯਾਰ, ਬੈਠੇ ਬੈਠੇ 2 ਹੋਰ ਆ ਗਏ, ਲਓ ਜੀ ਹੋਰ ਪਾ ਦੋ। ਅਖੀਰ ਉਹ ਪਾਣੀ ਹੋਈ ਪਾਣੀ ਹੋ ਜਾਵੇ ਤੇ ਦੁੱਧ ਰਵੇ ਹੀ ਨਾ, ਇਹ ਗੱਲ ਬਣਾਈ ਜਾ ਰਹੀ। ਜਾਣੀ ਕਿ ਗਿਆਨੀ ਰਘਵੀਰ ਸਿੰਘ ਦੇ ਇਸ ਹੁਣ ਵਾਲੇ ਬਿਆਨ ਦੇ ਅਰਥ ਇਹ ਨੇ ਕਿ 7 ਮੈਂਬਰੀ ਕਮੇਟੀ ਦੀ ਜਿਹੜੀ ਖੂਬਸੂਰਤੀ ਸੀ ਉਹ ਤਾਂ ਇਹ ਮੰਨੀ ਜਾ ਰਹੀ ਸੀ ਕਿ ਸਾਰੇ ਪੱਖਾਂ ਵਾਲੇ ਲੋਕ ਜਿਹੜੇ ਆ ਇਸ ਕਮੇਟੀ ਵਿੱਚ ਹੈਗੇ। ਹੁਣ ਉਹ ਪੱਖ ਜਿਨ੍ਹਾਂ ਤੋਂ ਬਾਦਲ ਕਿਆਂ ਨੂੰ ਪੂਰੀ ਐਲਰਜੀ ਹੈ, ਉਹਨਾਂ ਨੂੰ ਜਿਹੜਾ ਹੈਗਾ ਡਿਲੀਊਟ ਕਰਨ ਲਈ, ਉਹਨਾਂ ਦਾ ਅਸਰ ਘਟਾਉਣ ਲਈ ਇੱਕ ਬੜੀ ਵਿਉਂਤ ਨਾਲ ਕਿ ਜਥੇਦਾਰ ਸਾਹਿਬ ਦੇ ਆਰਡਰ ਮੰਨਦੇ ਹੋਏ ਜੀ ਅਸੀਂ ਆਹ ਬੰਦੇ ਵਿੱਚ ਪਾ। ਹੁਣ ਇਸ ਤਰੀਕੇ ਨਾਲ ਜਿਹੜੇ ਦਾਗੀ ਕਹੇ ਜਾਂਦੇ ਜਾਂ ਵਿਰੋਧੀ ਕਹੇ ਜਾਂਦੇ ਜਾਂ ਬਾਗੀ ਕਹੇ ਜਾਂਦੇ, ਬਾਦਲ ਦਲ ਦੇ ਜਿਹੜੇ ਉਲਟ ਸ਼ਿਕਾਇਤ ਲੈ ਕੇ ਆਏ ਸੀ, ਜਿਨ੍ਹਾਂ ਨੂੰ ਹੁਣ ਤੱਕ ਇਹ ਲੱਗਦਾ ਰਿਹਾ ਕਿ ਜਥੇਦਾਰ ਰਘਵੀਰ ਸਿੰਘ 2 ਦਸੰਬਰ ਵਾਲੇ ਹੁਕਮਨਾਮਿਆਂ ਦੀ ਇਨ ਬਿਨ ਪਾਲਣਾ ਦਾ ਹੋਕਾ ਦੇ ਕੇ ਬੜਾ ਚੰਗਾ ਤੇ ਸਹੀ ਕੰਮ ਕਰ ਰਹੇ ਨੇ, ਤੇ ਸਾਡੇ ਲਈ ਇਹ ਬੜੀ ਚੰਗੀ ਗੱਲ ਆ ਜਦੋਂ ਇਸ ਤਰ੍ਹਾਂ ਕਹਿ ਰਹੇ ਨੇ। ਇਸ ਗੱਲ ਦੀ ਛਤਰ ਛਾਇਆ ਹੇਠ, ਇਹਦੀ ਪ੍ਰੇਰਨਾ ਤਹਿਤ ਇਹ ਜਿਹੜੀ ਧਿਰਵਾ ਬਡਾਲਾ, ਚੰਦੂ ਮਾਜਰਾ, ਬੀਬੀ ਜਗੀਰ ਕੌਰ ਪੰਜੋਲੀ ਜਾਂ ਹੋਰ ਜਿੰਨੇ ਵੀ ਨੇ, ਇਹਨਾਂ ਸਾਰਿਆਂ ਨੂੰ ਤਾਂ ਹੁਣ ਤੱਕ ਇਹ ਸੀ ਕਿ ਜਥੇਦਾਰ ਸਾਹਿਬ ਜਿਹੜੇ ਨੇ, ਜੇ ਉਹ 2 ਦਸੰਬਰ ਵਾਲੇ ਹੁਕਮ ਤੇ ਵੀ ਡਟੇ ਰਹਿਣ ਤਾਂ ਵੀ ਸਾਡੀ ਗੱਲ ਜਿਹੜੀ ਆ ਉਹ ਬਣ ਸਕਦੀ। ਪਰ ਕਹਾਣੀ ਬਿਲਕੁਲ ਉਲਟ ਦੀ ਪਲਟ ਦੀ ਦਿਖ ਰਹੀ ਆ
ਹੁਣ ਇਹ ਜਿਹੜੀ ਧਿਰ ਵਾ ਇਹ ਜੇਕਰ ਇਸ ਗੱਲ ਦਾ ਵਿਰੋਧ ਕਰੇ ਕਿ ਜੀ ਹੋਰ ਮੈਂਬਰ ਕਿਉਂ ਪਾਏ ਜਾ ਰਹੇ, ਤਾਂ ਬਾਦਲ ਦਲ ਵਾਲੀ ਧਿਰ ਜਿਹੜੀ ਪਹਿਲਾਂ ਹੀ ਭਾਰੂ ਧਿਰ ਆ, ਉਹਨੇ ਫਿਰ ਕੂੜ ਪ੍ਰਚਾਰ ਸ਼ੁਰੂ ਕਰ ਦੇਣਾ ਕਿ ਦੇਖੋ ਜੀ ਹੁਣ ਇਹ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਵਿਰੋਧਤਾ ਕਰ ਰਹੇ ਨੇ। ਮਤਲਬ ਕਿ ਆ ਜਿਹੜਾ 2 ਮਹੀਨੇ ਦਸੰਬਰ ਤੇ ਜਨਵਰੀ ਫਰਵਰੀ ਆ ਗਈ ਆ, ਇਹ ਜਿਹੜਾ ਇੰਨਾ ਟਾਈਮ ਗਿਆਨੀ ਰਘਵੀਰ ਸਿੰਘ ਦੇ ਹੁਕਮਾਂ ਦੀ ਸਿੱਧੀ ਜਿਹੜੀ ਵਿਰੋਧਤਾ ਬਾਦਲ ਦਲ ਵਾਲੇ ਕਰਦੇ ਰਹੇ, ਉਹ ਕੋਈ ਅਰਥ ਨਹੀਂ ਰੱਖਦੀ। ਪਰ ਹੁਣ ਬਾਦਲ ਦਲ ਵਾਲੇ ਕਹਿਣਗੇ ਕਿ ਅਸੀਂ ਜੀ ਆਹ 35-40 ਜਿਹੜੇ ਮੈਂਬਰ ਪਾਏ ਨੇ ਜਾਂ 15-20 ਮੈਂਬਰ ਪਾਏ ਨੇ, ਅਸੀਂ ਤਾਂ ਜੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਪਾਏ ਨੇ। ਤੇ ਆ ਜਿਹੜੇ ਵਿਰੋਧ ਕਰਦੇ ਨੇ ਇਹ ਫਿਰ ਅਕਾਲ ਤਖਤ ਸਾਹਿਬ ਦੀ ਇੱਜ਼ਤ ਨਹੀਂ ਕਰਦੇ। ਪਿਛਲੇ ਦਿਨੀ ਟੀਵੀ ਚੈਨਲਾਂ ਦੇ ਉੱਤੇ ਹਰਚਰਨ ਬੈਂਸ ਤੇ ਡਾਕਟਰ ਦਲਜੀਤ ਸਿੰਘ ਚੀਮਾ ਸਮੇਤ ਬਾਦਲ ਦਲ ਦੇ ਬਹੁਤੇ ਆਗੂ ਇਹੀ ਰਾਗ ਅਲਾਪ ਦੇ ਆਪਾਂ ਸੁਣੇ ਆ ਕਿ ਜੀ ਅਸੀਂ ਤਾਂ ਅਕਾਲ ਤਖਤ ਸਾਹਿਬ ਤੋਂ 1 ਇੰਚ ਪਾਸੇ ਨਹੀਂ ਹੋ ਸਕਦਾ। ਹਰਚਰਨ ਬੈਂਸ ਕਿਹਾ ਕਰੇ ਅਸੀਂ ਤਾਂ ਚਲੋ ਹੈ ਹੀ ਅਕਾਲੀ, ਪਰ ਜਿਹੜੇ ਸਾਡੇ ਨਾਲ ਸਹਿਮਤ ਨਹੀਂ, ਚਾਹੇ ਉਹ ਕਿਸੇ ਵੀ ਸਿਆਸੀ ਸੋਚ ਦੇ ਨਾਲ ਸਹਿਮਤ ਸਿੱਖ ਆ, ਚਾਹੇ ਉਹ ਕਿੰਨਾ ਵੀ ਸਿੱਖੀ ਤੋਂ ਪਰਾਂ ਸਿੱਖ ਆ, ਪਰ ਅਕਾਲ ਤਖਤ ਸਾਹਿਬ ਦੀ ਗੱਲ ਜਿੱਥੋਂ ਆ ਗਈ ਉੱਥੇ ਨਾ ਫਿਰ ਉਹ ਕੋਈ ਮਤਲਬ ਕਿ ਇਹ ਜਿਹੜੇ ਬਾਦਲ ਦਲ ਦੇ ਚਿਹਰੇ ਨੇ, ਇਹ ਇਹਨਾਂ ਨੇ ਲਗਾਤਾਰ ਇਸ ਤਰ੍ਹਾਂ ਦੀਆਂ ਗੱਲਾਂ ਕਰਾ ਕੇ ਗੱਲ ਤੋੜਾ ਕਿੱਥੇ ਝਾੜਨਾ ਕਿ ਜੀ ਅਸੀਂ ਮੰਨ ਨਹੀਂ ਸਕਦੇ ਕਿਉਂਕਿ ਦਿੱਲੀ ਤੋਂ ਸਾਡੀ ਮਾਨਤਾ ਰੱਦ ਹੋਈ। ਹੁਣ ਇਸ ਗੱਲ ਦੇ ਉੱਤੇ ਪਿਛਲੇ 1 ਹਫ਼ਤੇ ਤੋਂ ਜਿਹੜਾ ਇਹਨਾਂ ਦਾ ਵਾਕ ਸੀ, ਜਿਹੜਾ ਇਹਨਾਂ ਦੀ ਲਾਈਨ ਸੀਗੀ ਕਿ ਜੀ ਜੇ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਮੰਨ ਲਏ ਤਾਂ ਸਾਡੀ ਮਾਨਤਾ ਰੱਦ ਹੋਈ। ਉਹਦਾ 2 ਤਰੀਕਿਆਂ ਨਾਲ ਬਹੁਤ ਉਹਨੂੰ ਚੈਲੰਜ ਮਿਲਿਆ। ਇੱਕ ਤਾਂ ਬਹੁਤ ਅਦਾਲਤੀ ਕਾਨੂੰਨੀ ਤੇ ਹੋਰ ਪਾਸਿਆਂ ਤੋਂ ਇਸ ਗੱਲ ਦੀ ਇੱਕ ਤਰੀਕੇ ਨਾਲ ਮਜ਼ਾਕ ਹੀ ਬਣਾਤਾ ਲੋਕਾਂ ਨੇ ਵੀ ਇਹ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਕੋਈ ਹੋ ਹੀ ਨਹੀਂ ਸਕਦਾ ਤੁਹਾਡੀ ਮਾਨਤਾ ਰੱਦ ਹੋ। ਸੋ ਜਦੋਂ ਇਹ ਗੱਲ ਇਹਨਾਂ ਦੀ ਨੰਗੀ ਹੁੰਦੀ ਦਿਖੀ, ਦੂਜਾ ਇਹ ਵੀ ਜਿਹੜੀ ਇਹ ਭਾਰਤੀ ਮੁਹਿੰਮ ਚੱਲ ਰਹੀ ਆ ਉਹਦੇ ਤਹਿਤ ਗੁਰਦੁਆਰਿਆਂ ਨੂੰ ਵਰਤਿਆ ਜਾ ਰਿਹਾ। ਗੁਰਦੁਆਰਿਆਂ ਦੇ ਵਿੱਚ ਕਿਉਂਕਿ ਆਮ ਜਿੱਥੇ ਵੀ ਪਿੰਡਾਂ ਸ਼ਹਿਰਾਂ ਦੇ ਵਿੱਚ ਸੰਗਤ ਜੁੜਦੀ ਆ ਗੁਰਦੁਆਰੇ ਨੇ, ਤੇ ਭਰਤੀ ਲਈ ਜਾਂ ਸਿੱਖਾਂ ਦਾ ਕੋਈ ਵੀ ਕੰਮ ਹੋਵੇ ਤਾਂ ਇਸ ਤਰੀਕੇ ਨਾਲ ਜਦੋਂ ਅਦਾਲਤਾਂ ਵੀ ਕਹਿ ਰਹੀਆਂ ਹੋਣ ਕਿ ਜਿਹੜਾ ਅਕਾਲੀ ਦਲ ਆ ਇਹ ਸਿੱਖ ਪੰਥ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਵੀ ਅੰਗਰੇਜ਼ਾਂ ਦੇ ਵੇਲੇ ਤੋਂ ਲੜਦੀ ਇੱਕ ਇਹੋ ਜਿਹੀ ਧਿਰ ਵਾ, ਇਹਦੇ ਉੱਤੇ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਆਈਆਂ ਤਾਂ ਜਿਹੜਾ ਇਸ 3-4 ਬੰਦਿਆਂ ਦਾ ਰੌਲਾ ਪਾਇਆ ਹੋਇਆ ਸੀ ਤੇ ਸਾਰੀ ਕੌਮ ਨੂੰ ਬੇਵਕੂਫ ਬਣਾਈ ਜਾ ਰਹੇ ਸੀ ਕਿ ਜੀ ਜੇ ਬਿਨ ਹੁਕਮ ਲਾਗੂ ਹੋ ਗਏ ਤੇ ਜੇ ਅਸੀਂ ਅਕਾਲ ਤਖਤ ਸਾਹਿਬ ਦੀ ਮੰਨ ਲਈ ਬਸ ਅਸੀਂ ਤਾਂ ਕਲੰਕਿਤ ਹੋ ਜਾਣਾ, ਸਾਨੂੰ ਤਾਂ ਮਾਨਤਾ ਰੱਦ ਹੋਈ। ਉਹ ਗੱਲ ਹੁਣ ਪੂਰੀ ਤਰ੍ਹਾਂ ਨੰਗੀ ਚਿੱਟੀ ਝੂਠ ਸਾਬਤ ਹੋਈ। ਤੇ ਜਦੋਂ ਚੋਰ ਪਾੜ ਚੋਂ ਫੜਿਆ ਜਾਵੇ ਉਹ ਚੋਰ ਹੋਰ ਹੁੰਦਾ ਜਿਹੜਾ ਪੈਰਾਂ ਨੂੰ ਹੱਥ ਲਾ ਕੇ ਗਲਤੀ ਮੰਨਦਾ ਕਿ ਮੇਤੋਂ ਹੋ ਗਈ ਮਾੜੀ ਗੱਲ, ਮੈਨੂੰ ਮਾਫ ਕਰੋ। ਇੱਧਰ ਤਾਂ ਫਿਰ ਐਨ ਟਕਾ ਕੇ ਹੋਰ ਇੱਕ ਰਾਹ ਜਿਹੜਾ ਹੈਗਾ ਲੱਭਣ ਪੈ ਗਈ। ਉਹ ਜਥੇਦਾਰ ਰਘਵੀਰ ਸਿੰਘ ਨੂੰ ਕਹਿਤਾ ਕਿ ਤੁਸੀਂ ਇੱਕ ਤਾਂ ਮੀਟਿੰਗ ਰੱਦ ਕਰੋ, ਜਿਹੜੀ ਮੀਟਿੰਗ ਸਾਡੇ ਖਿਲਾਫ ਹੋ ਸਕਦੀ ਹੈ, ਜਿਹੜੀ ਮੀਟਿੰਗ ਦੇ ਵਿੱਚ ਕੋਈ ਇਹੋ ਜਿਹਾ ਫੈਸਲਾ ਦੁਬਾਰਾ ਆ ਸਕਦਾ ਜਿਹੜਾ 2 ਦਸੰਬਰ ਵਾਲਾ ਹੁਕਮ ਆ, ਤਾਂ ਫਿਰ ਅਸੀਂ ਇਹੋ ਜਿਹੀ ਮੀਟਿੰਗ ਬਰਦਾਸ਼ਤ ਨਹੀਂ ਕਰ ਸਕਦੇ, ਇੱਕਦਮ ਮੀਟਿੰਗ ਰੱਦ ਹੋ। ਦੂਜੀ ਗੱਲ ਇਹ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਵਾਰੀ ਪੁੱਛ ਲਓ, ਜੇ ਤਾਂ ਉਹ ਇਹ ਮੰਨਦੇ ਆ ਕਿ ਕਮੇਟੀ 'ਚ ਵਾਧਾ ਤਾਂ ਮੀਟਿੰਗ 'ਚ ਉਹਨਾਂ ਨੂੰ ਅਗਲੀ ਮੀਟਿੰਗ 'ਚ ਬਿਠਾਉਣ ਲਈ ਆਪਾਂ ਸੋਚ ਲਵਾਂਗੇ। ਪਰ ਜੇਕਰ ਉਹ ਮੀਟਿੰਗ 'ਚ ਵਾਧੇ ਵਾਲੀ ਗੱਲ ਵੀ ਨਹੀਂ ਮੰਨ ਕੇ ਰਾਜੀ, ਜਿਹੜੀ ਭਰਤੀ ਕਮੇਟੀ ਆ ਉਹਦੇ ਵਿੱਚ 7 ਤੋਂ 17 ਜਾਂ 7 ਤੋਂ 27 ਜਾਂ 7 ਤੋਂ 700 ਜਾਂ 70 ਪਤਾ ਨਹੀਂ ਕਿੰਨੇ ਬਣਾਉਣੇ ਇਹਨਾਂ ਨੇ, ਜਦੋਂ ਪਾਣੀ 'ਚ ਵਧਾਣੀ ਪਾਉਣੀ ਜਾਂ ਪਾਈ ਲੈਣਾ। ਤਾਂ ਜਦੋਂ ਇਹ ਗੱਲ ਦੋਨੇ ਨਾ ਬਣੀਆਂ ਤਾਂ 2 ਫਿਰ ਇਹ ਚੋਂ ਨਿਕਲੀਆਂ ਗੱਲਾਂ। ਇੱਕ ਤਾਂ ਗਿਆਨੀ ਰਘਵੀਰ ਸਿੰਘ ਤੋਂ ਮੀਟਿੰਗ ਰੱਦ ਕਰਵਾ ਕੇ ਆਹ ਐਲਾਨ ਕਰਵਾਤਾ, ਦੂਜਾ ਜਥੇਦਾਰ ਹਰਪ੍ਰੀਤ ਸਿੰਘ ਦੇ ਖਿਲਾਫ
ਹੁਣ ਤੱਕ ਤਾਂ ਜਥੇਦਾਰ ਰਘਵੀਰ ਸਿੰਘ ਦਾ ਸਟੈਂਡ ਇਹ ਰਿਹਾ ਕਿ ਜੀ ਕੋਈ ਉਹਨਾਂ ਖਿਲਾਫ ਜਾਂਚ ਬਣਦੀ ਹੋਈ ਨਹੀਂ। ਹੁਣ ਜਥੇਦਾਰ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਚੈਲੰਜ ਕਰਕੇ ਉਹ 3-4 ਮੈਂਬਰੀ ਜਿਹੜੀ ਕਮੇਟੀ ਆ, ਉਹ ਪਤਾ ਹੀ ਨਹੀਂ 3 ਮੈਂਬਰੀ ਆ ਕਿ 4 ਮੈਂਬਰੀ ਆ, ਉਸ ਕਮੇਟੀ ਨੇ ਜਾਂਚ ਜਿਹੜੀ ਆ ਬੜੀ ਤੇਜ਼ੀ ਨਾਲ ਰੰਭੀ ਹੋਈ ਆ। ਤੇ ਜਥੇਦਾਰ ਹਰਪ੍ਰੀਤ ਸਿੰਘ ਐਲਾਨੀਆ ਤੌਰ ਤੇ ਕਹਿ ਰਹੇ ਨੇ ਕਿ ਪਹਿਲਾਂ ਮੈਨੂੰ ਕੱਢਣਗੇ ਫੇਰ ਹੁਣ ਮੀਟਿੰਗ ਹੋਊਗੀ। ਇਸ ਗੱਲ ਦੇ ਅਰਥ ਇਹੀ ਬਣਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪਹਿਲਾਂ ਉਹਨਾਂ ਨੇ ਅਪਰੋਚ ਕੀਤੀ ਹੋਣੀ ਆ, ਮੀਡੀਏਟਰ ਵਿਚੋਲੇ ਬੜੇ ਹੁੰਦੇ ਆ, ਉਹਨਾਂ ਨੂੰ ਕਿਹਾ ਹੋਣਾ ਕਿ ਜੇਕਰ ਹੋਰ ਨਹੀਂ ਤਾਂ ਇੰਨੀ ਕੀ ਮੰਨ ਲਓ ਵੀ ਜੀ ਜਿਹੜੀ ਭਰਤੀ ਵਾਲੀ ਕਮੇਟੀ ਆ ਉਹਦੇ ਚ ਹੋਰ ਵਾਧਾ, ਤੇ ਜੇਕਰ ਤੁਸੀਂ ਇੰਨਾ ਵੀ ਨਹੀਂ ਬਣਨਾ ਫੇਰ ਸਾਨੂੰ ਕੁਛ ਸੋਚਣਾ ਪਊ। ਤਾਂ ਆਹ ਸੋਚਿਆ ਉਹਨਾਂ ਨੇ ਕਿ ਕੋਈ ਰਾਹ ਸਿਰਾ ਜਿਹਾ ਬਣਾ ਕੇ, ਝੂਠ ਤਪਾਨ ਜਿਹਾ ਬਣਾ ਕੇ, ਤੁੱਥ ਮੁੱਥ ਜੀ ਕਰਕੇ ਜਾਂਚ ਕਮੇਟੀ ਦੀ ਰਿਪੋਰਟ ਆ ਗਈ ਜੀ, ਹੁਣ ਜੀ ਇਹਨੂੰ ਫਾਰਗ ਕੀਤਾ ਜਾਂਦਾ। ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖਾਲਸਾ ਪੰਥ ਦੇ ਜਜ਼ਬਾਤ ਕੁਛ ਜੁੜ ਗਏ ਨੇ, ਪਰ ਇਉਂ ਤਾਂ ਗਿਆਨੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਨਾਲ ਵੀ ਜੁੜੇ ਹੋਏ ਸੀ, ਫਾਰਗ ਤਾਂ ਉਹਨਾਂ ਨੂੰ ਵੀ ਕਰਤਾ ਸੀ। ਪਰ ਇਸ ਸਾਰੀ ਗੱਲ ਤੋਂ ਇੱਕ ਹੋਰ ਨੁਕਤਾ ਜਿਹੜਾ ਲਗਾਤਾਰ ਉੱਭਰ ਰਿਹਾ ਉਹ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਹਨਾਂ ਦਾ ਔਖੇ ਵੇਲੇ ਬਹੁਤ ਵੱਡਾ ਕੰਮ ਸਾਰਿਆ ਸੀ, ਡੰਗ ਸਾਰਿਆ। ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਦੋਂ ਜਥੇਦਾਰ ਸੀ, ਉਹ ਲਗਾਤਾਰ ਇਸ ਗੱਲ ਤੇ ਪਹਿਰਾ ਦੇ ਰਹੇ ਸੀ ਕਿ ਮੈਂ ਨਹੀਂ ਬਿਲਕੁਲ ਗਿਆਨੀ ਆਪਣੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਸਕਦਾ, ਮੈਨੂੰ ਬਖਸ਼ੋ ਇਸ ਗੱਲ ਤੋਂ, ਤੇ ਤੁਸੀਂ ਜਿਹੜਾ ਹੈਗਾ ਮੈਨੂੰ ਕਾਰਜਕਾਰੀ ਜੇ ਲਾਉਣਾ ਪੈਣਾ। ਸੋ ਇਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਇਸ ਔਖੀ ਘੜੀ ਵਿੱਚ ਤਖ਼ਤ ਸਾਹਿਬ ਦੇ ਜਥੇਦਾਰ ਦੀ ਪੋਸਟ ਦਾ ਸਤਿਕਾਰ ਇੱਕ ਵਾਰੀ ਫੇਰ ਸੰਗਤ ਦੇ ਦਿਲ ਦਿਮਾਗ ਵਿੱਚ ਬਰਕਰਾਰ ਕੀਤਾ, ਜਿਹਦੇ ਉੱਤੇ ਬਹਿ ਕੇ ਅੱਜ ਗਿਆਨੀ ਰਘਵੀਰ ਸਿੰਘ ਸਮਝਦੇ ਆ, ਸੋਚਦੇ ਆ, ਮੰਨਦੇ ਆ ਕਿ ਇਹ ਗਿਆਨੀ ਹਰਪ੍ਰੀਤ ਸਿੰਘ ਦੇ ਕਰਕੇ ਆ ਜਿਹੜਾ, ਕਿਉਂਕਿ ਗਿਆਨੀ ਗੁਰਚਰਨ ਸਿੰਘ ਵੇਲੇ ਹਾਲ ਬਹੁਤ ਮਾੜਾ ਹੋ ਗਿਆ ਸੀ। ਇਸ ਮਾਹੌਲ ਦੇ ਵਿੱਚ ਜਿਹੜਾ ਹੁਣ ਕੰਮ ਜਿੱਥੇ ਪਹੁੰਚ ਰਿਹਾ, ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਦੀ ਪਲਾਨ ਚੱਲ ਰਹੀ ਆ, ਸਾਫ਼ ਦਿਖ ਰਿਹਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਜਦੋਂ ਮਰਜੀ ਫੇਰ ਪਹਿਲਾਂ ਵਾਂਗ ਫਾਰਗ ਕੀਤਾ ਜਾ ਸਕਦਾ। ਗਿਆਨੀ ਰਘਵੀਰ ਸਿੰਘ ਨੂੰ ਵੀ ਬਿਪਤਾ ਪਈ ਹੋਈ, ਜਦੋਂ ਤਾਕਤਾਂ ਦੇ ਜਥੇਦਾਰਾਂ ਨੂੰ ਇਸ ਤਰੀਕੇ ਨਾਲ ਜਦੋਂ ਜੀ ਕੀਤਾ ਬਾਦਲ ਪਰਿਵਾਰ ਫਾਰਗ ਕਰਨ ਦੀ ਸੋਚ ਰੱਖਦਾ ਹੋਵੇ, ਉਹਨੂੰ ਲਾਗੂ ਕਰ ਸਕਦਾ ਹੋਵੇ, ਇਹੋ ਜਿਹੇ ਮਾਹੌਲ 'ਚ ਇਹ ਕਹੀ ਜਾਣਾ ਕਿ ਹਾਏ ਬਾਦਲਕਿਆਂ ਦਾ ਨਾਮ ਨਾ, ਹਾਏ ਬਾਦਲਕਿਆਂ ਦਾ ਸ਼ੋਸ਼ਣਾ ਨਾ ਵਜਾਓ। ਜਦੋਂ ਕੌਮ ਦੀ ਬੇੜੀ ਦੇ ਵਿੱਚ ਨਿਤ ਨਵੇਂ ਛੇਕ ਬਾਦਲ ਦਲ ਬਾਦਲ ਪਰਿਵਾਰ ਕਰ ਰਿਹਾ ਹੋਵੇ, ਉਸ ਮੌਕੇ ਪੰਥ ਨੂੰ ਸੱਚਾਈ ਦੱਸਣ ਤੋਂ ਰੋਕਣਾ, ਇਹ ਗੱਲ ਬਹੁਤ ਹੀ ਜ਼ਿਆਦਾ ਮਾੜੀ ਹੈ। ਔਰ ਇਸ ਗੱਲ ਦੇ ਉੱਤੇ ਸਾਨੂੰ ਸਾਰਿਆਂ ਨੂੰ ਗਿਆਨ ਹੋਣਾ ਚਾਹੀਦਾ, ਪਤਾ ਹੋਣਾ ਚਾਹੀਦਾ ਕਿ ਸਾਡਾ ਫਰਜ਼ ਕੀ ਹੈ। ਸਾਡਾ ਫਰਜ਼ ਆ ਹੱਕ ਸੱਚ ਦਾ ਹੋਕਾ ਦੇਣਾ, ਨਾ ਕਿ ਝੂਠ ਬੋਲਣਾ। ਇਹ ਝੂਠ ਆ ਕਿ ਬਾਦਲਕਿਆਂ ਤੋਂ ਕੌਮ ਨੂੰ ਕੋਈ ਖਤਰਾ ਨਹੀਂ, ਇਹ ਸੱਚ ਆ ਕਿ ਕੌਮ ਜਿਹੜੀ ਆ ਉਹ ਬਾਦਲਕਿਆਂ ਤੋਂ ਬਹੁਤ ਭਾਰੀ ਖਤਰੇ 'ਚ ਆ। ਸਿੱਖ ਫਲਸਫੇ ਦੀ, ਸਿੱਖ ਸਿਧਾਂਤ ਦੀ ਹੇਠੀ, ਸਿੱਖ ਫਲਸਫੇ ਦੀ ਹਾਨੀ ਲਗਾਤਾਰ ਪਿਛਲੇ ਦੌਰ ਵਿੱਚ ਬਾਦਲ ਪਰਿਵਾਰ ਨੇ ਕੀਤੀ ਹੈ। ਹੁਣ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਉਹ ਇੱਕ ਹੋਰ ਅਟੈਕ ਗਿਆਨੀ ਹਰਪ੍ਰੀਤ ਸਿੰਘ ਨੂੰ ਲਾ ਕੇ ਕਰਨਗੇ, ਫਿਰ ਹੋਰ ਹਮਲਾ ਜਿਹੜਾ ਹੋਊਗਾ ਉਹ ਗਿਆਨੀ ਰਘਵੀਰ ਸਿੰਘ ਨੂੰ ਵੀ ਐਂ ਹੀ ਤੋਰਨਗੇ। ਜਿਵੇਂ ਇੱਕ ਕਹਾਣੀ ਸੁਣਾਈ ਜਾਂਦੀ ਆ ਵੀ ਕਿਸੇ ਸੂਝਵਾਨ ਬੰਦੇ ਨੇ ਬੜੀ ਕਹਿੰਦੇ ਭਗਤੀ ਕੀਤੀ, ਕੋਈ ਉੱਥੇ ਜਿਹੜਾ ਬੰਦਾ ਸੀਗਾ ਉਹਨੂੰ ਕਹਿੰਦਾ ਵੀ ਤੂੰ ਇਸ ਦਿਸ਼ਾ ਨੂੰ ਜਾ, ਤੇ ਉੱਥੇ ਉਹ ਗਿਆ ਤੇ ਗਾਂ ਇੱਕ ਬੰਦਾ ਜਿਹੜਾ ਸੀ ਬੈਠਾ ਉੱਥੇ ਸੋਨੇ ਦੀ ਤਸ਼ਤਰੀ ਜਾਂ ਸੋਨੇ ਦਾ ਕੁਝ ਲਈ ਬੈਠਾ, ਉਹਨੇ ਉਹਨੂੰ ਸੋਨਾ ਦੇ ਦਿੱਤਾ। ਫਿਰ ਉਹ ਦੂਜੇ ਦਿਨ ਉਹ ਕਹਿੰਦਾ ਜਰਾ ਮੋਮਬੱਤੀ ਆ, ਤੇ ਇਹ ਮੋਮਬੱਤੀ ਜਿੱਥੇ ਬੁਝ ਗਈ ਉੱਥੇ ਜਾ ਕੇ ਉੱਥੇ ਕਹਿੰਦੇ ਤਾਂਬਾ ਸੀ, ਫਿਰ ਤੀਜੇ ਥਾਂ ਤੇ ਚਾਂਦੀ। ਇਸ ਤਰ੍ਹਾਂ 3 ਪਾਸੇ ਨੂੰ ਗਿਆ। ਕੁੱਲ ਮਿਲਾ ਕੇ ਕਹਾਣੀ ਦਾ ਤੱਤ ਸਾਰੇ ਕਿ ਮੋਮਬੱਤੀ ਜਿੱਥੇ ਬੁਝਦੀ ਸੀ ਉੱਥੇ ਉਹਨੂੰ ਸੋਨਾ ਚਾਂਦੀ ਤੋਂ, ਤੇ ਅਖੀਰ ਲਾਲਚ ਵਿੱਚ ਜਦੋਂ ਚੌਥੇ ਪਾਸੇ ਨੂੰ ਗਿਆ ਉੱਥੇ ਕੋਈ ਚੱਕੀ ਜਿਹੜਾ ਸੀ ਇੱਕ ਬੰਦਾ ਪੀ ਰਿਹਾ ਸੀ, ਤੇ ਉਹਨੂੰ ਪੁੱਛਿਆ ਤੇ ਉਹ ਕਹਿੰਦਾ ਚੱਕੀ ਨੂੰ ਹੱਥ ਪਾ, ਫਿਰ ਦੱਸ। ਜਦੋਂ ਚੱਕੀ ਨੂੰ ਹੱਥ ਪਾਇਆ ਤੇ ਉਹਦੇ ਨਾਲ ਹੀ ਹੱਥ ਜੁੜ ਗਿਆ ਉਹ,
ਉਹ ਕਹਿੰਦਾ ਵੀ ਇਹ ਕੀ? ਕਹਿੰਦਾ ਬਸ ਹੁਣ ਕੋਈ ਤੇਰੇ ਵਾਂਗੂ ਆ ਕੇ, ਜਿਵੇਂ ਤੂੰ ਆ ਕੇ ਫਸਿਆ ਉਵੇਂ ਕੋਈ ਹੋਰ ਫਸੂ, ਤੈਨੂੰ ਛੁਡਾ ਦੂ। ਮੈਂ ਵੀ ਤੇਰੇ ਵਾਂਗੂ ਲਾਲਚ ਦਾ ਮਾਰਿਆ ਇੱਥੇ ਫਸਿਆ ਸੀ। ਇਹ ਗੱਲ ਐਵੇਂ ਆ ਕਿ ਸਾਡੇ ਪਹਿਲਾਂ ਜਿਹੜੇ ਜਥੇਦਾਰ ਨੇ ਉਹਨਾਂ ਨੇ ਜੇਕਰ ਡਟ ਕੇ ਕੌਮ ਦੀ ਤਰਜਮਾਨੀ ਪਹਿਰੇਦਾਰੀ ਕੀਤੀ ਹੁੰਦੀ, ਜਿਵੇਂ ਅੱਜ ਗਿਆਨੀ ਰਘਵੀਰ ਸਿੰਘ ਨਹੀਂ ਕਰ ਰਹੇ, ਪਿਛਲੇ ਦਿਨਾਂ ਤੋਂ ਲਗਾਤਾਰ ਉਹਨਾਂ ਵੱਲ ਕੌਮ ਦੇਖ ਰਹੀ ਸੀ, ਕੁਛ ਕਰਨਗੇ ਪਰ ਨਹੀਂ ਕਰ ਰਹੇ। ਜੇ ਇੰਨਾ ਹੀ ਪਿਛਲੇ ਜਥੇਦਾਰ ਕਰ ਲੈਂਦੇ ਕਿ ਬਦੰਤੀ ਸਾਹਿਬ ਨੇ ਜੋ ਕਿਹਾ ਸੀਗਾ ਕਿ ਤਖਤਾਂ ਦੇ ਜਥੇਦਾਰ ਲਾਉਣੇ ਕਿਵੇਂ ਆ, ਇਹਦਾ ਕੋਈ ਸੇਵਾ ਨਿਯਮ, ਜੇ ਇਹੋ ਜਿਹੇ ਕੁਝ ਕਰ ਲੈਂਦੇ ਤਾਂ ਸ਼ਾਇਦ ਬਚਾ ਰਹਿੰਦਾ। ਪਰ ਇਹਨਾਂ ਨੇ ਉਹ ਚੱਕੀ ਵਾਲਾ ਕੰਮ ਫੜਿਆ ਹੋਇਆ, ਜਿਹੜਾ ਆਉਂਦਾ ਉਹ ਕਹਿੰਦਾ ਹੈਗਾ ਵੀ ਮੈਂ ਕਿੱਥੇ ਫਸ ਗਿਆ। ਜਦੋਂ ਲੱਗਦੇ ਆਪਣੇ ਚਾਅ ਨਾਲ ਲੱਗਦੇ। ਗਿਆਨੀ ਗੁਰਦਨ ਸਿੰਘ ਵੀ ਚੀਕਾਂ ਮਾਰਦਾ ਗਿਆ ਵੀ ਹਾਏ ਮੇਰੇ ਤੋਂ ਖੜਾ ਛਡਾਓ। ਗਿਆਨੀ ਹਰਪ੍ਰੀਤ ਸਿੰਘ ਨੇ ਅਖੀਰਲੇ ਦਿਨਾਂ ਦੇ ਵਿੱਚ ਬਾਦਲ ਕਿਆਂ ਤੋਂ ਡਰਦੇ ਨੇ ਦਬ ਕੇ ਵੀ ਮੈਂ ਪੰਥ ਚ ਇਤਿਹਾਸ ਵਿੱਚ ਮੂੰਹ ਕੀ ਦਿਖਾਉਂ, ਉਹਨੇ ਵੀ ਤੌਬਾ ਕੀਤੀ ਤੇ ਬੜਾ ਖੁਸ਼ੀ ਇੱਥੋਂ ਨਿਕਲਿਆ ਜਦੋਂ ਉਹਨੂੰ ਜਥੇਦਾਰੀ ਇਹ ਲਈ। ਫਿਰ ਹੁਣ ਇਹ ਆ ਗਿਆਨੀ ਰਘਵੀਰ ਸਿੰਘ ਬੜਾ ਦਬਾਅ ਹੇਠਾਂ, ਬੜਾ ਪ੍ਰੈਸ਼ਰ ਚ ਆ, ਕਿਉਂਕਿ ਬਾਦਲ ਕੇ ਜਿਹੜਾ ਕੁਛ ਉਹ ਤੋਂ ਕਰਵਾਉਣਾ ਚਾਹੁੰਦੇ ਆ ਉਹ ਉਹਦੇ ਲਈ ਮੰਨਣਾ ਬੜਾ ਔਖਾ। ਖੈਰ 12 ਫਰਵਰੀ ਨੂੰ ਸੰਤ ਭਿੰਡਰਾਂ ਵਾਲਿਆਂ ਦਾ ਜਿਹੜਾ ਜਨਮ ਦਿਹਾੜਾ ਉਹ ਹਰ ਸਾਲ ਮਨਾਇਆ ਜਾਂਦਾ। 12 ਫਰਵਰੀ ਨੂੰ ਸੰਤਾਂ ਦਾ ਜਨਮ ਦਿਨ ਹੈ ਨਹੀਂ, ਹੈ ਤਾਂ ਜੂਨ ਮਹੀਨੇ ਚ 1-2 ਜੂਨ, ਜਾਣੀ ਕਿ 1 ਜੂਨ 2 ਜੂਨ ਦਾ ਮੰਨ ਲੈਂਦੇ ਆ, ਕਿਉਂਕਿ ਜਿਹੜਾ ਹੈਗਾ ਕਾਗਜ਼ਾਂ ਦੇ ਵਿੱਚ ਹੋਰ ਤਰੀਕੇ ਨਾਲ ਆਉਂਦਾ। ਚਲੋ ਜੂਨ ਮਹੀਨੇ ਚ ਸੰਤਾਂ ਦਾ ਜਨਮ ਦਿਨ। ਪਰ ਜਦੋਂ ਸੰਤਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਨਹੀਂ ਸੀ ਜਾ ਸਕਦਾ, ਬਹੁਤ ਸਾਰੇ ਕਾਰਨ ਸੀ, ਆਪਾਂ ਨੂੰ ਸਭ ਨੂੰ ਪਤਾ। ਉਦੋਂ ਮਾਨਦਲ ਵੱਲੋਂ ਸਿਮਰਨਜੀਤ ਸਿੰਘ ਮਾਨ, ਜਥੇਦਾਰ ਗੁਰਚਰਨ ਸਿੰਘ ਟੌੜਾ, ਉਦੋਂ ਸਰਬਹਿੰਦ ਅਕਾਲੀ ਦਲ ਹੁੰਦਾ ਸੀ, ਤੇ ਦਲ ਖਾਲਸਾ ਸਮੇਤ ਸਾਰੀਆਂ ਜਿਹੜੀਆਂ ਖਾਲਸਤਾਨੀ ਪੰਥਕ ਧਿਰਾਂ ਸੀ, ਇਹਨਾਂ ਨੇ 12 ਫਰਵਰੀ ਦਾ ਜਨਮ ਦਿਨ ਦਾ ਉਹ ਇਉਂ ਕਰਕੇ ਰੱਖਿਆ ਸੀ ਵੀ ਚਲੋ ਸੰਤਾਂ ਦੀ ਯਾਦ ਵਿੱਚ ਕੋਈ ਤਾਂ ਦਿਨ ਮਨਾਈਏ, ਕਿਉਂਕਿ ਜਿਹੜੇ ਜੂਨ 84 ਦੇ ਹੋਰ ਸ਼ਹੀਦ ਸੀ ਉਹਨਾਂ ਦੀ ਯਾਦ ਵਿੱਚ ਤਾਂ ਦਿਨ ਮਨਾਏ ਜਾ ਰਹੇ ਸੀ। ਪਰ ਜਿਹੜੇ ਮੇਨ ਸਾਡੇ ਹੀਰੋ ਆ ਇਸ ਸਾਰੇ ਸੰਘਰਸ਼ ਦੇ, ਸੰਤ ਜਰਨੈਲ ਸਿੰਘ ਜੀ, ਉਹਨਾਂ ਦਾ ਨਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਨਾ ਕੋਈ ਹੋਰ। ਸੋ ਇਹ ਜਨਮ ਦਿਨ 12 ਫਰਵਰੀ ਨੂੰ ਵੀ ਚਲੋ ਆਪਾਂ ਉਹਨਾਂ ਦੀ ਯਾਦ ਚ ਜੋੜਾਂਗੇ। ਇਹ ਤਖਤ ਆਪਣੇ ਫਤਿਹਗੜ੍ਹ ਸਾਹਿਬ ਉਦੋਂ ਮਨਾਇਆ ਸੀ, ਉਦੋਂ ਤੋਂ ਹਰ ਸਾਲ ਇਹ 12 ਫਰਵਰੀ ਨੂੰ ਮਾਨਦਾਰ ਵੱਲੋਂ ਜਿਹੜਾ ਸੰਤਾਂ ਦਾ ਜਨਮ ਦਿਨ ਉਹ ਮਨਾਇਆ ਜਾਂਦਾ। ਇਸ ਵਾਰ ਵੀ 12 ਫਰਵਰੀ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਿਹੜਾ ਜਨਮ ਦਿਹਾੜਾ ਉਹ ਮਨਾਇਆ ਜਾ ਰਿਹਾ, ਤੇ ਬੜੀ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਖਾਸ ਤੌਰ ਤੇ ਇੱਥੇ ਹਾਜ਼ਰੀਆਂ ਭਰਦੇ ਨੇ। ਤੇ ਅੱਜ ਮਾਨਦਾਰ ਵੱਲੋਂ ਇਸ ਗੱਲ ਦਾ ਸੱਦਾ ਦਿੱਤਾ ਗਿਆ ਕਿ ਉੱਥੇ ਪਹੁੰਚੋ। ਸੋ ਇਸ ਮਾਹੌਲ ਦੇ ਵਿੱਚ ਜਦੋਂ ਸਾਡੇ ਆਲੇ ਦੁਆਲੇ ਦੇ ਵਿੱਚ ਪੰਥਕ ਤੌਰ ਦੇ ਉੱਤੇ ਕਈ ਧਿਰਾਂ, ਕਈ ਸਫਬੰਦੀਆਂ ਬਣ ਰਹੀਆਂ ਨੇ, ਇਹਨਾਂ ਸਮਾਗਮਾਂ ਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ। ਮੈਂ ਇੱਕ ਗੱਲੋਂ ਬੜਾ ਸਪਸ਼ਟ ਹਾਂ ਜੀ, ਸਾਡੀ ਕੌਮ ਨੂੰ ਹਰ ਤਰ੍ਹਾਂ ਦੇ ਫਰੰਟ ਦੇ ਉੱਤੇ ਸਾਡੀਆਂ ਜਥੇਬੰਦੀਆਂ ਦੀ ਲੋੜ। ਜੇ ਬਿਲਕੁਲ ਗਰੀਲਾ ਵਾਰਫੇਅਰ ਵਾਲੇ ਕੋਈ ਖਾਲਿਸਤਾਨੀ ਨੇ, ਉਹਨਾਂ ਦੀ ਵੀ ਲੋੜ ਆ, ਜੁਝਾਰੂ ਲਹਿਰ ਵਾਲਿਆਂ ਦੀ। ਸਾਨੂੰ ਓਵਰਗਰਾਉਂਡ ਖਾਲਿਸਤਾਨੀਆਂ ਦੀ ਵੀ ਲੋੜ ਆ। ਸਾਨੂੰ ਉਹ ਖਾਲਿਸਤਾਨੀ ਵੀ ਕੋਈ ਮਾੜੇ ਨਹੀਂ ਜਿਹੜੇ ਕਹਿੰਦੇ ਆ ਜੀ ਅਸੀਂ ਚੋਣਾਂ ਵੀ ਲੜਾਂਗੇ ਤੇ ਖਾਲਿਸਤਾਨ ਦੀ ਗੱਲ ਵੀ ਕਰਾਂਗੇ, ਇਮਾਨਦਾਰ ਵਾਲੇ। ਜੇ ਪਰ ਇਹ ਤੋਂ ਅੱਗੇ ਵੀ ਕੋਈ ਬਾਦਲ ਦਲ ਦਾ ਥਾਂ ਲੈਣ ਵਾਲੀ ਧਿਰ ਪੈਦਾ ਹੋਵੇ, ਮੈਨੂੰ ਘੱਟੋ ਘੱਟ ਉਹ ਤੋਂ ਵੀ ਕੋਈ ਇਤਰਾਜ਼ ਨਹੀਂ। ਪਰ ਸਾਰੇ ਕੌਮ ਪ੍ਰਸਤ ਤੇ ਪੰਥ ਪ੍ਰਸਤ ਸਿੱਖਾਂ ਦੀ ਲੋੜ। ਜੇਕਰ ਖਾਲਿਸਤਾਨ ਦਾ ਝੰਡਾ ਚੱਕ ਕੇ ਭਾਰਤ ਮਾਤਾ ਵਾਲੇ ਪਾਸੇ ਨੂੰ ਤੁਰਨਾ, ਗਦਾਰੀ ਕਰਨੀ, ਕੈਟ ਟਾਊਟ ਗਦਾਰਾਂ ਵਾਲਾ ਕੰਮ ਕਰਨਾ, ਉਹ ਵੀ ਮਾੜਾ। ਤੇ ਜੇਕਰ ਕੋਈ ਇਹੋ ਜਿਹਾ ਪੰਥ ਦਰਦੀ ਹੋਵੇ ਜਿਹੜਾ ਭਾਰਤੀ ਮੁੱਖ ਧਾਰਾ ਦੇ ਵਿੱਚ ਖੜਾ ਹੋਵੇ। 1984 ਤੋਂ ਪਹਿਲਾਂ ਸਾਡੇ ਬਹੁਤੇ ਬੰਦੇ ਜਿਹੜੇ ਬਾਅਦ ਚ ਇੱਧਰ ਆਏ, ਉਹਨਾਂ ਦੀਆਂ ਅੱਖਾਂ ਹੀ ਉਦੋਂ ਖੁੱਲੀਆਂ ਜਦੋਂ ਗਲਾਂ 'ਚ ਟਾਇਰ ਪਏ। ਸੋ ਸਾਡੇ ਸਾਰਿਆਂ ਦੇ ਲਈ ਇਹ ਜਿਹੜੇ ਦਿਨ, ਇਹਨਾਂ ਦਿਨਾਂ ਦੇ ਉੱਤੇ ਸਪਸ਼ਟਤਾ ਆਉਂਦੀ ਹੈ ਕਿ ਆਹ ਦਿਨ ਉਹ ਆ। ਜਿਵੇਂ ਹੁਣ ਦਲ ਖਾਲਸਾ ਤੇ ਮਾਨਦਲ ਨੇ ਹੁਣੇ 26 ਜਨਵਰੀ ਦਾ ਜਿਹੜਾ ਵਿਰੋਧ ਕੀਤਾ। ਆਪਾਂ ਨੂੰ ਪਤਾ ਮਾਨਦਲ ਵਾਲੇ ਹਰ ਵਾਰੀ MLA MP ਸ਼੍ਰੋਮਣੀ ਕਮੇਟੀ ਹਰ ਤਰ੍ਹਾਂ ਦੀ ਚੋਣ ਲੜਦੇ। ਬਾਦਲ ਦਲ ਵਾਲੇ ਮਾਫ ਕਰਨਾ, ਦਲ ਖਾਲਸਾ ਵੱਲੋਂ ਬਾਈਕਾਟ ਕੀਤਾ ਜਾਂਦਾ। ਤੇ ਇਹ ਵੀ ਇੱਕ ਵਕਤ ਆ ਸਕਦਾ ਜਾਂ ਆਇਆ ਹੋਊਗਾ ਇਤਿਹਾਸ ਵਿੱਚ ਕਿ ਚੋਣਾਂ ਲੜ ਵੀ ਸਕਦੇ ਆ। ਸੋ ਸਾਨੂੰ ਹਰ ਫਰੰਟ ਉੱਤੇ ਬੰਦੇ ਚਾਹੀਦੇ ਆ, ਜਿਹੜੇ ਬੰਦੇ ਇਉਂ ਸੋਚਦੇ ਆ ਕਿ ਜੀ ਫਲਾਨੇ ਨੇ ਪਹਿਲਾਂ ਆਹ ਗੱਲ ਕਹੀ ਸੀ ਹੁਣ ਮੈਂ ਇਹ ਮੰਨਦਾ ਕਿ ਸਪਸ਼ਟਤਾ ਹੋਵੇ
कि जी मैं खालिस्तान तो नहीं कहना, पर मैं पंथ नूं समर्पित होकर एक ढेर पैदा जरूर करूँ। जेकर कोई इउं सोचे कि मैं चोणां जाण दे राह ही नहीं पैना ते मैं तां खालिस्तान कहना, जेकर कोई ये सोचे कि मैं बड़ा स्पष्ट हाँ जी, मैं खालिस्तानी भी रहना ते मैं भारती चोणां भी लड़ना, स्पष्टता होनी जरूरी है। आइडियोलॉजी दे विच, वर्किंग दे विच स्पष्टता जे है तां उस बंदे नाल तुरन तो, उस बंदे नाल सहमत होण तो कोई इतराज, कोई इनकार जिहड़ा हैगा वो अर्थ नहीं रखदा। पर जिथे घाटा माचा जावा, जिथे पता ही नहीं लगदा भी हो की रिहा, उत्थे बड़ी समस्या। सो सानू सारिआं नूं इस गल दा ख्याल रखण दी लोड़ है कि हर तरह के रंग की, हर तरह के पंथ दर की, कौम प्रस्त सिख की साडे कोले उहदे लई प्लेटफार्म होना चाहिए। सिखां दा कोई भी बंदा, कोई भी नौजवान इहो जिहा होवे जिहड़ा कहे मेरे ख्यालां दी तां कोई धैरी नहीं। हर कौम प्रस्ती, पंथ प्रस्ती जिहड़ी आ जां कौम की आज़ादी जिहड़ी आ वो मेन साडी लोड़ है। खैर, एक कल जिहड़ा चर्चा चलदा है भी जी एक नौजवान ने डॉक्टर अंबेडकर के बुत ते चढ़ के उत्थे बेहुरमती करती। चलो बुतां वाले जानन, ये गल वो जानन, साडे लई तां इह संविधान उही है जिहने साडे नाल बड़ी बुरी कीती। पर अज एक ख्याल जरूर दिमाग च आया कि जे भारती संविधान साड़न मगरों बादल 3 वारी मुख मंत्री बन सकदा है तां आ जिहड़ा नौजवान आकाश सिंह है, ਇਹਦਾ ਕੀ ਪਤਾ ਕੱਲ ਨੂੰ ਕੋਈ ਸਿਆਸੀ ਧਿਰ ਇਹਦੇ ਤੇ ਦਾ ਲਾ ਦੇਵੇ ਤੇ ਇਹ ਪ੍ਰਧਾਨ ਮੰਤਰੀ ਬਣ ਜੇ। ਤੁਹਾਡੇ ਸਾਹਮਣੇ ਹੈ, ਪਿੱਛੇ ਜੇ ਅਸਦ ਉਦਦੀਨ ਅਵੈਸੀ ਨੂੰ ਇੱਕ ਚੈਨਲ ਤੇ ਪੁੱਛਿਆ ਜਾ ਰਿਹਾ ਸੀ ਕਿ ਜੀ ਤੁਸੀਂ ਭਾਰਤ ਦੇ ਲੋਕਾਂ ਨੂੰ ਇਹੀ ਸਮਝਦੇ ਹੋ ਤੇ ਇਹ ਕਿਤੇ ਕਮਲੇ ਆ? ਉਹ ਕਹਿੰਦਾ ਜੀ ਬਹੁਤ ਸਿਆਣੇ ਆ, ਇੰਨੇ ਸਿਆਣੇ ਆ ਵੀ ਜਿਹੜਾ ਨਰਿੰਦਰ ਮੋਦੀ ਭਾਰਤ ਦੇ ਇੱਕ ਸੂਬੇ ਚ, ਗੁਜਰਾਤ ਵਿੱਚ ਮੁਸਲਮਾਨਾਂ ਦਾ ਘੱਟ ਗਿਣਤੀਆਂ ਦਾ ਕਤਲੇਆਮ ਕਰਵਾਉਂਦਾ ਹੈ, ਉਹਨੂੰ ਤਾਂ ਖੂੰਜੇ ਲਾਉਣ ਦੀ ਲੋੜ ਸੀ, ਡਿਲੀਟ ਕਰਨ, ਉਹਨੂੰ ਪਾਸੇ ਖੂੰਜੇ ਕਰਨ, ਪਰ ਉਲਟਾ ਉਹਨੂੰ ਵੱਡਾ ਸਾਰਾ ਭਾਰਤ ਦੇਖਦਾ ਵੀ ਸਾਰੇ ਭਾਰਤ ਦੇ ਵਿੱਚ ਘਾਣ ਕਰਦੇ ਹੁਣ ਤੁਹਾਡੇ ਸਾਹਮਣੇ। ਉਵੇਂ ਹੀ ਆਹ ਜਿਹੜਾ ਹਾਲ ਚਾਲ ਹੈ ਇਸ ਮੁਲਕ ਦਾ ਵੀ ਬਾਦਲ ਨੇ ਭਾਰਤ ਦਾ ਸੰਵਿਧਾਨ ਸਾੜਿਆ, ਕੋਈ ਚਿੰਤਾ ਨਹੀਂ, ਅਗਲਿਆਂ ਨੇ 3 ਵਾਰੀ ਉਹਨੂੰ ਮੁੱਖ ਮੰਤਰੀ ਮੰਨਿਆ ਤੇ ਭਾਰਤ ਦੇ ਆਹੀ ਮੋਦੀ ਹੁਣੀ, ਇਹੀ ਅਡਵਾਨੀ ਹੁਣੀ, ਇਹੀ ਵਾਜਪਾਈ ਹੁਣੀ ਉਹਨੂੰ ਗਾਲਾਂ ਲਾਈ ਫਿਰਦੇ ਸੀ। ਸੋ ਕੁਛ ਪਤਾ ਨਹੀਂ ਆ ਜਿਹੜਾ ਆਕਾਸ਼ ਸਿੰਘ ਆ ਇਹ ਕੋਈ ਪ੍ਰਧਾਨ ਮੰਤਰੀ ਜਾਂ ਕਿਸੇ ਹੋਰ ਚੰਗੀ ਪੋਸਟ ਤੇ ਪਹੁੰਚ ਜਾਵੇ। ਸੋ ਇਸ ਕਰਕੇ ਇਸ ਗੱਲ ਦੇ ਵੱਲ ਜਿਹੜਾ ਹੈਗਾ ਹਮੇਸ਼ਾ ਖਿਆਲ ਰੱਖਿਆ ਕਰੀਏ ਕਿ ਕੁਛ ਗੱਲਾਂ ਹੁੰਦੀਆਂ ਜਿਹੜੀਆਂ ਸਮਾਂ ਪਾ ਕੇ ਸਮਝ ਆਉਂਦੀਆਂ, ਸਾਡੇ ਜਜ਼ਬਾਤਾਂ ਨੂੰ ਵਰਤ ਕੇ ਵੀ ਲਓ ਜੀ ਇਹਨੇ ਤਾਂ ਚੱਕ ਤੇ ਫੱਟੇ ਉਡਾਤੀ ਬੂੰਦੀ, ਮੁੜ ਕੇ ਕੁਛ ਕਹਾਣੀ ਹੋਰ ਹੀ ਨਿਕਲਦੀ ਹੈ। 26 ਜਨਵਰੀ ਲੰਘ ਕੇ ਗਈ ਆ। 26 ਜਨਵਰੀ ਦਾ ਉਹ ਵੀ ਦਿਨ ਸੀ ਜਦੋਂ ਲਾਲ ਕਿਲੇ ਤੇ ਖਾਲਸਾਈ ਝੰਡਾ ਜਿਹੜਾ ਸੀ ਉਹ ਝੂਲਿਆ ਸੀ। ਉਹਨਾਂ ਦਿਨਾਂ ਦੇ ਵਿੱਚ 2-3 ਇਹੋ ਜਿਹੇ ਜ਼ਰੂਰੀ ਕਾਰਨ ਸੀ ਜਿਹਦੀ ਕਰਕੇ ਉੱਥੇ ਲਗਾਤਾਰ ਮੈਂ ਨਿੱਜੀ ਤੌਰ ਤੇ ਹਾਜ਼ਰੀ ਨਹੀਂ ਭਰ ਸਕਿਆ, ਪਰ ਆਪਾਂ ਚੈਨਲ ਦੇ ਉੱਤੇ ਆਪਣੇ ਇਸ ਪ੍ਰੋਗਰਾਮ ਦੇ ਰਾਹੀਂ ਜਾਂ ਹੋਰ ਹਰ ਤਰੀਕੇ ਨਾਲ ਉੱਥੇ ਗੱਲ ਕਰਦੇ ਰਹੇ, ਭਾਵੇਂ ਉੱਥੇ ਸਟੇਜ ਤੇ ਵੀ ਬੋਲ ਕੇ ਆਏ ਸੀ ਜਦੋਂ ਮੋਰਚਾ ਚੱਲਦਾ ਸੀ। ਗੱਲ ਆਉਂਦੀ ਹੈ 26 ਜਨਵਰੀ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਜਦੋਂ ਥਾਂ ਤੇ ਛਾਪੇ ਵੱਜ ਰਹੇ ਸੀ, ਜਦੋਂ ਦੀਪ ਸਿੱਧੂ ਸਮੇਤ ਇਸ 26 ਜਨਵਰੀ ਵਾਲੇ ਘਟਨਾਕ੍ਰਮ ਨਾਲ ਸੰਬੰਧਿਤ ਹਰ ਨੌਜਵਾਨ ਸਟੇਟ ਦੇ ਜ਼ੁਲਮ ਤੋਂ ਬਚਣ ਲਈ ਭੱਜਿਆ ਫਿਰਦਾ ਸੀ, ਉਹਨਾਂ ਦਿਨਾਂ ਦੇ ਵਿੱਚ ਕਿਸੇ ਤਰੀਕੇ ਨਾਲ ਲਾਲ ਕਿਲੇ ਤੇ ਝੰਡਾ ਚੜਾਉਣ ਵਾਲਾ ਬਾਰਡਰ ਦੇ ਉੱਤੇ ਪਿੰਡ ਆ ਵਾਂ ਪਿੰਡ, ਭਾਈ ਜੁਗਰਾਜ ਸਿੰਘ ਵਾਂ ਪਿੰਡ ਵਾਲਾ, ਉਹ ਮੇਰੇ ਕੋਲ ਪਹੁੰਚਿਆ ਤੇ ਉਹਨੂੰ ਜਦੋਂ ਭਾਈ ਕੰਵਰਪਾਲ ਸਿੰਘ ਲੈ ਕੇ ਆਏ ਵੀ ਇਹ ਉਹ ਨੌਜਵਾਨ ਆ ਤੇ ਇਹਨੂੰ ਸਾਂਭਣਾ, 3 ਮਹੀਨੇ ਉਹਨੂੰ ਜਦੋਂ ਇੱਧਰ ਉੱਧਰ ਟਕਾਇਆ, ਜਿਵੇਂ ਕਿਉਂਕਿ ਸਾਡੀ ਸਾਰੀ ਇੱਕ ਲੰਮੀ ਚੌੜੀ ਇਸਤਰੀ ਦੀ ਲਾਈਫ ਲੰਘੀ ਆ ਜਿਹਦੇ ਵਿੱਚ ਕੰਮ ਕਰਨਾ ਥੋੜਾ ਜਿਹਾ ਬੰਦੇ ਦਾ ਸੁਭਾਅ ਬਣਿਆ ਹੁੰਦਾ। 3 ਮਹੀਨੇ ਬਾਅਦ ਉਹ ਦਿਨ ਆਇਆ ਜਦੋਂ ਦਿੱਲੀੋਂ ਵਕੀਲ ਨੇ ਫੋਨ ਕੀਤਾ ਕਿ ਜੀ ਜ਼ਮਾਨਤ ਹੋਊਗੀ, ਪਰ ਇਸ 3 ਮਹੀਨੇ ਵਿੱਚ ਸੋਸ਼ਲ ਮੀਡੀਆ ਵਾਲੀ ਆਪਣੀ ਜਿਹੜੀ ਸੈਨਾ ਉਹਨੇ ਹੋਰਾਂ ਵਾਂਗੂ ਮੇਰਾ ਵੀ ਚੰਗਾ ਜੂਸ ਕੱਢਿਆ ਕਿ ਘਮਾਣ ਵੜਕਦਾ ਨਹੀਂ, ਘਮਾਣ ਕਿੱਥੇ ਆ। ਅਖੀਰ ਉਹ ਜਗਰਾਜ ਸਿੰਘ ਨੂੰ ਮੈਂ ਉੱਪਰੋਂ ਸੱਦਿਆ, ਜਿਹੜੇ ਕਮਰੇ 'ਚ ਠਹਿਰਾਇਆ ਸੀਗਾ, ਤੇ ਉਹਨੂੰ ਬਿਠਾ ਕੇ ਸੋਫੇ ਤੇ ਬੈਕ ਰੂਮ 'ਚ, ਮੈਂ ਕਿਹਾ ਵੀ ਹੁਣ ਗੱਲ ਬਣਦੀ ਆ, ਇੱਥੇ ਬਹਿ ਤੇ ਫੋਟੋ ਕਰਕੇ ਸੋਸ਼ਲ ਮੀਡੀਆ ਵਾਲੀ ਫੌਜ ਨੂੰ ਦੱਸ ਦਈਏ ਵੀ ਆਹ ਬੈਠਾ ਭਾਈ, ਹੁਣ ਜਿਹਨੇ ਇਹਨੂੰ ਸਨਮਾਨ ਕਰਨਾ ਜਾਂ ਜੋ ਵੀ ਪਿਆਰ ਕਰਨਾ ਉਹ ਤੁਸੀਂ ਕਰੋ। ਫਿਰ ਬਹੁਤ ਸਾਰਿਆਂ ਨੇ ਕਿਹਾ ਵੀ ਸਾਨੂੰ ਪਤਾ ਹੀ ਨਹੀਂ ਸੀਗਾ ਜੀ ਇਹ ਤੁਹਾਡੇ ਕੋਲ, ਪਰ ਇਹ ਸੇਵਾ ਜਿਹੜੀ ਸੀ ਅੱਜ ਜਦੋਂ 26 ਜਨਵਰੀ ਹੁਣ ਲੰਘ ਕੇ ਗਈ ਤਾਂ ਜਦੋਂ ਉਸ ਨੌਜਵਾਨ ਦਾ ਜਗਰਾਜ ਸਿੰਘ ਦਾ ਫੋਨ ਆਇਆ ਰਾਤ ਨੂੰ ਕਿ ਭਾਜੀ ਉਹ ਦਿਨ ਨਹੀਂ ਭੁੱਲਣੇ ਜਦੋਂ ਰਿਸ਼ਤੇਦਾਰ ਵੀ
ਭੈਣ ਭਰਾ ਵੀ ਸਾਰੇ ਸਾਥ ਛੱਡ ਗਏ ਸੀ। ਉਹਨਾਂ ਦਿਨਾਂ ਦੇ ਵਿੱਚ ਤੁਸੀਂ ਜੋ ਸਾਥ ਸਹਿਯੋਗ ਦਿੱਤਾ ਉਹ ਮੈਂ ਭੁੱਲ ਨਹੀਂ ਸਕਦਾ। ਮੈਨੂੰ ਇਹ ਸਾਰੀ ਗੱਲ ਸੁਣਾਉਣ ਦੇ ਵਿੱਚ ਇਹ ਨਹੀਂ ਕਿ ਮੈਂ ਆਪਾਂ ਫੂਕ ਛਕ ਰਹੇ ਹਾਂ, ਮੈਨੂੰ ਇਹ ਆ ਰਿਹਾ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਕੋਈ ਦੀਪ ਸਿੱਧੂ ਦੀ ਵੀ ਬਾਂਹ ਫੜ ਲੈਂਦਾ। ਆਪਾਂ ਨੂੰ ਪਤਾ ਕਿਵੇਂ ਉਹ ਲੋਈ ਲੈ ਕੇ ਕਿਸੇ ਹਨੇਰ ਜੇ ਵਿੱਚ ਬੈਠਾ ਵਿਚਾਰਾ ਲਾਈਵ ਹੋਇਆ ਸੀ, ਤੇ ਉਹ ਗੱਲ ਆਪਣੇ ਸਭ ਦੇ ਸਾਹਮਣੇ ਆ ਕਿ ਜਦੋਂ ਕੌਮ ਲਈ, ਧਰਮ ਲਈ, ਪੰਥ ਲਈ ਉਹਨੇ ਐਡਾ ਵੱਡਾ ਕਾਰਨਾਮਾ ਕੀਤਾ, ਐਡੀ ਲੜਾਈ ਵੱਡੀ ਸ਼ੁਰੂ ਕੀਤੀ, ਉਹਦੇ ਵਿੱਚ ਜਿੱਥੇ ਉਹਨੂੰ ਸਾਥ ਸਹਿਯੋਗ ਦੇਣ ਦੀ ਜਿੱਦਾਂ ਲੋੜ ਸੀ, ਅਸਲੀ ਤਾਂ ਉਦਣ ਉਹਦੇ ਲਈ ਖੜ ਕੇ ਦਿਖਾਉਣਾ ਸੀ, ਉਹ ਤਾਂ ਸਾਰੇ ਹੀ ਨਾਲ। ਚਲੋ ਜੇਕਰ ਦੀਪ ਸਿੱਧੂ ਨਾਲ ਕੋਈ ਗੱਲ ਆ ਜਾਂਦੀ ਤਾਂ ਆਪਾਂ ਉਹਦੇ ਨਾਲ ਵੀ ਨਿਭ ਕੇ ਦਿਖਾਉਂਦੇ, ਪਰ ਉਹ ਹੋਰ ਟਰੈਕ ਤੇ ਰਹੇ। ਉੱਥੇ ਉਹਨਾਂ ਦੀ ਫਿਰ ਜਿਵੇਂ ਗ੍ਰਿਫਤਾਰੀ ਤੇ ਉਹ ਸਾਰਾ ਚੱਕਰ ਚੱਲਿਆ। ਇਹ ਨੌਜਵਾਨ ਜਗਰਾਜ ਸਿੰਘ ਜਿਹੜਾ ਉਹਦੇ ਵਾਂਗੂ ਹੀ ਵੱਡੇ ਜਿਹੜੇ ਇਹਨੇ ਕਾਰਨਾਮਾ ਕੀਤਾ, ਮਹਾਨ ਕਾਰਨਾਮਾ, ਲਾਲ ਕਿਲੇ ਤੇ ਝੰਡਾ ਚਲਾਇਆ, ਇਤਿਹਾਸ ਦੁਹਰਾਇਆ, ਇਹ ਸਾਂਭਿਆ ਗਿਆ। ਹੋਰ ਵੀ ਕਈ ਇਸ ਤਰੀਕੇ ਦੇ ਨਾਲ ਭਰਾ ਜਿਹੜੇ ਨੇ ਉਹਨਾਂ ਨੂੰ ਅੱਡ-ਅੱਡ ਮੌਕਿਆਂ ਤੇ ਅੱਡ-ਅੱਡ ਸਿੰਘਾਂ ਨੇ ਸਾਂਭ ਲਿਆ। ਸੋ ਇਹ ਸਾਡੀ ਕੌਮ ਦਾ ਹੋਣਾ ਚਾਹੀਦਾ ਕਿ ਜਿਹੜੇ ਕੌਮ ਦੀ ਸੇਵਾ ਕਰਦੇ ਆ ਉਹਨਾਂ ਦਾ ਸਾਥ ਸਹਿਯੋਗ ਦਿਆ ਕਰੀਏ। ਪਿਛਲੇ ਦਿਨੀ ਇੱਕ ਬਾਬਾ ਸ਼ੇਰ ਸਿੰਘ ਚੜ੍ਹਾਈ ਕਰ ਗਈ। ਬਾਬਾ ਸ਼ੇਰ ਸਿੰਘ ਗੁਰੂ ਸਾਹਿਬ ਮਹਾਰਾਜ ਜਿਹੜਾ ਰਾਮਪੁਰਾ ਪੁਲ ਕੋਲੇ ਆ, ਉੱਥੇ ਸੀ ਆਪਾਂ ਪਿੱਛੇ ਜੇ ਟੂਕ ਮਾਤਰ ਗੱਲ ਕੀਤੀ ਸੀ, ਪਰ ਅੱਜ ਗੱਲ ਮੈਂ ਤਾਂ ਛੇੜ ਰਿਹਾ ਕਿ ਉਹਨਾਂ ਦਾ ਭੋਗ ਪਿਆ। ਤੇ ਕਮਾਲ ਦੀ ਬਾਤ ਇਹ ਹੈ ਕਿ ਉਹਨਾਂ ਦੀ ਕੋਈ ਉਸ ਤਰ੍ਹਾਂ ਦੀਆਂ ਫੋਟੋਆਂ, ਜਿਵੇਂ ਕਿਉਂਕਿ ਬਾਬੇ ਨਹੀਂ ਸੀ ਜਿਵੇਂ ਸਾਧ ਹੁੰਦੇ, ਇਹ ਅਸਲ ਵਿੱਚ ਕਾਰ ਸੇਵਾ ਵਾਲੇ ਉਹਨਾਂ 40 ਸਿੰਘਾਂ ਚੋਂ ਇੱਕ ਸੀ ਜਿਹੜੇ ਸੀਸ ਉੱਥੇ ਸ੍ਰੀ ਹਜ਼ੂਰ ਸਾਹਿਬ ਤੋਂ ਜੂਨ 84 ਤੋਂ ਪਹਿਲਾਂ ਅਰਦਾਸ ਕਰਕੇ ਲਕੀਰ ਖਿੱਚ ਕੇ ਵੀ ਅਸੀਂ ਸੀਸ ਭੇਟ ਕਰਾਂਗੇ, ਇੱਥੇ ਆਏ ਸੀ ਅੰਮ੍ਰਿਤਸਰ। ਉਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਆ ਕੇ ਇਹਨਾਂ ਨੇ ਬੇਨਤੀ ਕੀਤੀ। ਇੱਥੇ ਇਹਨਾਂ 40 ਦੇ ਵਿੱਚੋਂ 35 ਸਿੰਘ ਸ਼ਹੀਦ ਹੋ ਗਏ। ਜਿਹੜਾ ਮੈਂ ਨੁਕਤਾ ਇੱਥੇ ਸੰਗਤ ਨਾਲ ਸਾਂਝਾ ਕਰਨਾ ਚਾਹੁੰਦਾ ਉਹ ਇਹ ਆ, ਜਿਹੜੇ ਕਾਰ ਸੇਵਾ ਵਾਲੇ ਉੱਥੋਂ ਤੁਰੇ ਸੀ ਉਹ 35 ਸੀ, 5 ਸਿੰਘ ਇਹਨਾਂ ਦੇ ਨਾਲ ਗਵਾਲੀਅਰ ਤੋਂ ਚੜੇ ਸੀ, ਜਿਹਦੇ ਨਾਲ ਗਿਣਤੀ 40 ਹੋ ਗਈ। ਇਹ 40 ਸਿੰਘਾਂ ਨੇ ਸੰਤ ਜਰਨੈਲ ਸਿੰਘ ਜੀ ਕੋਲੇ ਆ ਕੇ ਫਤਿਹ ਗਜਾਈ ਸੀ ਤੇ ਕਿਹਾ ਕਿ ਅਸੀਂ ਜੀ ਅਰਦਾਸੇ ਸੋਧ ਕੇ ਆਏ ਆ ਤੇ ਅਸੀਂ ਇੱਥੇ ਧਰਮ ਹੇਤ ਸੀਸ ਵਾਰਾਂਗੇ। ਤੇ ਇਹਨਾਂ ਵਿੱਚੋਂ 35 ਦੇ, ਕਿਉਂਕਿ 35 ਤੁਰੇ ਸੀ, ਹੋ ਸਕਦਾ ਇਹਦੇ ਪਿੱਛੇ ਵੀ ਵਾਹਿਗੁਰੂ ਦੀ ਰਜ਼ਾ ਹੋਵੇ ਵੀ ਉੱਥੋਂ ਤੁਸੀਂ 35 ਤੁਰੇ ਸੀ। ਤੋਂ 5 ਸਿੰਘ ਜਿਹੜੇ ਇੱਥੇ ਬਚੇ, ਉਹਨਾਂ ਚੋਂ ਸਰਦਾਰ ਭਗਵਾਨ ਸਿੰਘ ਕਾਰ ਸੇਵਾ ਵਾਲੇ ਵੱਜਦੇ ਆ ਜਲੰਧਰ, ਉਹ ਬਹੁਤ ਹੀ ਜ਼ਿਆਦਾ ਨੇਕ ਚੰਗੇ ਵਿਅਕਤੀ ਨੇ। ਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਨਾਲ ਉਹਨਾਂ ਦਾ ਬੜਾ ਪਿਆਰ ਆ, ਜਿਹੜਾ ਪਿਛਲੇ ਦਿਨਾਂ ਦੇ ਵਿੱਚ ਚਰਚੇ ਜਦੋਂ ਚੱਲੇ ਉਹਨਾਂ ਨੇ ਆਪਣਾ ਨਜ਼ਰੀਆ, ਆਪਣਾ ਪੱਖ ਜਿਹੜਾ ਸੀ ਉਹ ਬੜਾ ਧੜੱਲੇ ਨਾਲ ਰੱਖਿਆ। ਤੋਂ ਡਾਕਟਰ ਭਾਈ ਜਿਹੜਾ ਮਾਫ ਕਰਨਾ ਭਾਈ ਭਗਵਾਨ ਸਿੰਘ ਜਲੰਧਰ ਕਾਰ ਸੇਵਾ ਵਾਲੇ ਸਮੇਤ 4 ਸਿੰਘ ਹੋਰ ਨੇ ਜਿਹੜੇ ਬਚੇ ਸੀ। ਉਹਨਾਂ ਚੋਂ ਜਿਹੜਾ ਇਹ ਆ ਬਾਬਾ ਸ਼ੇਰ ਸਿੰਘ, ਇਹ ਜਦੋਂ ਚੜ੍ਹਾਈ ਕਰ ਗਏ ਤੇ ਬੜਾ ਮਨ ਨੂੰ ਆਇਆ ਕਿ ਸਾਡੀ ਕੌਮ ਨੂੰ ਪਤਾ ਹੀ ਨਹੀਂ ਹੈਗਾ ਕਿ ਆਹ ਉਹ ਸੀ ਜਿਨ੍ਹਾਂ ਨੇ ਧਰਮ ਨੂੰ, ਕੌਮ ਨੂੰ ਜਦੋਂ ਦੇਖਿਆ ਕਿ ਲੋੜ ਆ, ਸੀਸ ਤਲੀ ਤੇ ਧਰ ਕੇ ਜਿਹੜਾ ਸੀ ਉਹ ਸੇਵਾ ਜਿਹੜੀ ਆ ਇਹਨਾਂ ਨੇ ਨਿਭਾਈ। ਔਰ ਇਸ ਤਰ੍ਹਾਂ ਦੇ ਜਦੋਂ ਸਾਡੇ ਬਾਬਿਆਂ ਦੀ ਗੱਲ ਚੱਲਦੀ ਆ ਤਾਂ ਮੇਰਾ ਮਨ ਆਪਣੇ ਆਪ ਹੀ ਖਿੜ ਜਾਂਦਾ ਕਿ ਸਾਡੀ ਕੌਮ ਦੇ ਵਿੱਚ ਇਹ ਰੰਗ ਜਿਹੜਾ ਹੈ ਉਹ ਸਦਾ ਹੈ ਬਈ ਨਹੀਂ ਇੱਥੇ ਨਿੱਕੀ ਜੀ ਗੱਲ ਕਰਕੇ ਲੋਕ ਟੌਰਾ ਮਾਰਨ ਲੱਗ ਜਾਂਦੇ ਆ ਕਿ ਲਓ ਜੀ, ਪਰ ਇਹਨਾਂ ਨੇ ਕਮਾਲ ਕਰ। ਅਗਲੀ ਜਿਹੜੀ ਇੱਕ ਗੱਲ ਆ ਉਹ ਇਹ ਆ ਕਿ ਸ਼ਾਹਦਰਾ ਦਿੱਲੀ ਵੋਟਾਂ ਚੱਲ ਰਹੀਆਂ ਨੇ ਨਾ ਵਿਧਾਨ ਸਭਾ ਦੀਆਂ। ਸ਼ਾਹਦਰਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਤਿੰਦਰ ਸਿੰਘ ਸ਼ੰਟੀ ਦੇ ਪੁੱਤਰ ਦਿੱਲੀ ਭਾਜਪਾ ਦੇ ਬੁਲਾਰੇ ਜੋਤਜੀਤ ਸਿੰਘ ਸੱਭਰਵਾਲ ਨੂੰ ਭਾਜਪਾ ਨੇ 6 ਸਾਲ ਦੀ ਪਾਰਟੀ ਚੋਂ ਕੱਢਤਾ। ਦਿੱਲੀ ਭਾਜਪਾ ਨੇ ਇਹ ਕਾਰਵਾਈ ਅਨੁਸ਼ਾਸਨਹੀਣਤਾ ਨੂੰ ਲੈ ਕੇ ਕੀਤੀ ਹੈ। ਇਸ ਤੋਂ ਪਹਿਲਾਂ ਜੋਤਜੀਤ ਟਵਿੱਟਰ ਉੱਤੇ ਖੁਦ ਨੂੰ ਕੱਟੜ ਭਾਜਪਾ ਸਮਰਥਕ ਵਜੋਂ ਦਿਖਾਉਣ ਲਈ ਕਈ ਵਿਵਾਦਤ ਬਿਆਨ ਦੇ ਚੁੱਕਿਆ ਤੇ ਅੱਜ ਉਹਨੂੰ ਭਾਜਪਾ ਨੇ ਫਾਰਗ ਕਰ ਦਿੱਤਾ। ਇਹ ਉਹਨਾਂ ਸਿੱਖਾਂ ਲਈ, ਉਹਨਾਂ ਸਿੱਖ ਨੌਜਵਾਨਾਂ ਲਈ ਸਬਕ ਆ ਜਿਹੜੇ ਆਪਣੇ ਮੂਲ ਨਾਲੋਂ, ਸਿੱਖੀ ਨਾਲੋਂ ਟੁੱਟ ਕੇ ਪਾਰਟੀ ਨੂੰ, ਭਾਜਪਾ ਨੂੰ ਜਿਹੜਾ ਹੈਗਾ ਸਮਰਪਿਤ ਹੋ ਕੇ ਕਮਲ ਕੁੱਟਦੇ ਆ। ਸੋ ਜਿਹੜਾ ਇਹ ਜੋਤਜੀਤ ਸਿੰਘ ਆ, ਇਸ ਬੰਦੇ ਨੇ ਸਿੱਖਾਂ ਨੂੰ ਬੜੀ ਵਾਰ ਜਲੀਲ ਕੀਤਾ। ਅੱਜ ਭਾਜਪਾ ਨੇ ਇਹਨੂੰ ਫਾਰਗ ਕੀਤਾ। ਇਹਦੇ ਕਰਕੇ ਸਿੱਖ ਕੌਮ ਜਿਹੜੀ ਹੈ ਉਹਦੇ ਵਿੱਚ ਚਰਚਾ ਛੱਡਣੀ ਸੁਭਾਵਿਕ ਆ, ਕਿਉਂਕਿ ਹੋਰ ਵੀ ਬੜੇ ਨੇ ਜਿਨ੍ਹਾਂ ਨੂੰ ਇਹ ਬੁਖਾਰ ਜਿਹੜਾ ਹੈ ਉਹ ਚੜਿਆ ਰਹਿੰਦਾ। ਚੰਗੀ ਗੱਲ ਆ, ਭਾਜਪਾ ਇਹੋ ਜਿਹੇ ਸਾਰਿਆਂ ਦੇ ਜਿਹੜਾ ਹੈ
ਉਹ ਛਿੱਤਰ ਫੇਰੇ ਤੇ ਇਹਨਾਂ ਨੂੰ ਘਰਾਂ ਨੂੰ ਤੋਰੇ। ਹੁਣ ਦੋ ਗੱਲਾਂ ਨੇ ਜਿਹੜੀਆਂ ਕਰਨੀਆਂ ਬਣਦੀਆਂ ਨੇ। ਇੱਕ ਤਾਂ ਇਹ ਕਿ ਸਾਰੀ ਕੌਮ ਜਿਹੜੀ ਆ ਉਹ ਅੱਡ-ਅੱਡ ਢੰਗ ਤਰੀਕਿਆਂ ਨਾਲ ਆਪੋ ਆਪਣੇ ਹਿਸਾਬ ਨਾਲ ਇਹ ਦੱਸਦੀ ਇੱਕ ਦੂਜੇ ਨੂੰ ਕਿ ਕਿਵੇਂ ਸਾਡੇ ਨਾਲ ਵਿਤਕਰਾ ਹੁੰਦਾ। ਪਰ ਜਿਹੜਾ ਵਿਤਕਰਾ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਜਿਹੜਾ ਤੇ ਨਜ਼ਰਬੰਦ ਸਿੰਘਾਂ ਨੂੰ ਪੈਰੋਲ ਦੇਣ ਮੌਕੇ ਜਾਂ ਹੋਰ ਚੱਕਰਾਂ 'ਚ ਕੀਤਾ ਜਾਂਦਾ, ਉਹ ਉਦੋਂ ਹੋਰ ਜ਼ਿਆਦਾ ਚੁੱਭਦਾ ਜਦੋਂ ਬਲਾਤਕਾਰ ਤੇ ਕਤਲਾਂ ਦੇ ਦੋਸ਼ਾਂ ਵਿੱਚ ਜੇਲ੍ਹ 'ਚ ਬੈਠਾ ਡੇਰਾ ਸਰਸਾ ਦਾ ਮੁਖੀ ਲਗਾਤਾਰ ਪੈਰੋਲਾਂ ਤੇ ਆ ਰਿਹਾ। ਜਿਹੜੀਆਂ ਦਿੱਲੀ ਦੀਆਂ ਵੋਟਾਂ ਨੇ ਵਿਧਾਨ ਸਭਾ ਦੀਆਂ, ਇਹਨੂੰ ਮੁੱਖ ਰੱਖ ਕੇ ਉਹਨੂੰ ਫੇਰ ਪੈਰੋਲ ਜਿਹੜੀ ਆ ਉਹ ਦਿੱਤੀ ਗਈ ਹੈ। ਹੁਣ ਗੱਲ ਕਰਦੇ ਆ ਆਪਾਂ 27 ਜਨਵਰੀ 2020 ਨੂੰ ਸ਼ਹੀਦੀ ਪਾਉਣ ਵਾਲੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਬਹੁਤ ਚੜ੍ਹਦੀ ਕਲਾ ਵਾਲੇ ਜਥੇਦਾਰ ਭਾਈ ਹਰਮੀਤ ਸਿੰਘ PhD, ਜਿਨ੍ਹਾਂ ਨੇ ਖਾਲਿਸਤਾਨੀ ਸੰਘਰਸ਼ ਖਾੜਕੂ ਸੰਘਰਸ਼ ਦੇ ਵਿੱਚ ਬਹੁਤ ਵੱਡੇ ਕਾਰਨਾਮੇ ਕੀਤੇ। ਇੱਥੇ ਅੰਮ੍ਰਿਤਸਰ ਦੇ ਵਿੱਚ ਸਾਡੇ ਨੇੜੇ ਹੀ ਖਾਲਸਾ ਕਾਲਜ ਦੇ ਨੇੜੇ ਇੱਕ ਛਿਆਟਾ ਸਾਹਿਬ ਇਲਾਕਾ, ਇੱਥੋਂ ਦੇ ਇਸ ਭਾਈ ਹਰਮੀਤ ਸਿੰਘ PhD ਨੂੰ 27 ਜਨਵਰੀ 2020 ਨੂੰ ਲਾਹੌਰ ਦੇ ਡੇਰਾ ਚਾਹਲ ਇਤਿਹਾਸਕ ਗੁਰਦੁਆਰੇ ਦੇ ਬਾਹਰ ਜਿਹੜਾ ਇੰਡੀਅਨ ਸਟੇਟ ਨੇ ਆਪਣੇ ਏਜੰਟਾਂ ਰਾਹੀਂ ਸ਼ਹੀਦ ਕਰਵਾਤਾ ਸੀ। ਇਹ ਦਿਨ ਸਾਡੀ ਕੌਮ ਲਈ ਇਸ ਕਰਕੇ ਅਹਿਮ ਹੈ ਕਿ ਇਸ ਦਿਨ ਸਾਡੇ ਖਾਲਿਸਤਾਨ ਸੰਘਰਸ਼ ਦੇ ਇਸ ਸ਼ਹੀਦ ਨੇ ਸ਼ਹਾਦਤ ਪ੍ਰਾਪਤ ਕੀਤੀ। ਸੋ ਇਹੋ ਜਿਹੇ ਯੋਧੇ ਕੌਮ ਨੂੰ ਸਮਰਪਿਤ ਬਾਬੇ ਸ਼ੇਰ ਸਿੰਘ ਵਰਗੇ ਜਾਂ ਹੋਰ ਸਿੰਘਾਂ ਦੇ ਕਰਕੇ ਸਾਨੂੰ ਯਕੀਨ ਆ ਕਿ ਖਾਲਿਸਤਾਨ ਜਿਹੜਾ ਹੈ ਉਹ ਇੱਕ ਦਿਨ ਲਾਜ਼ਮੀ ਹੋਂਦ ਵਿੱਚ ਆਏਗਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।